ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਸਿਹਤ ਸੰਭਾਲ ਦਾ ਵੀਰਵਾਰ ਦਾ ਇਹ ਪ੍ਰੋਗਰਾਮ, ਜਿਸ ਦੇ ਵਿੱਚ ਆਪਾਂ ਘਰੇਲੂ ਨੁਸਖੇ, ਹੋਮ ਰੈਮਡੀਜ਼ ਜਿਹੜੀਆਂ ਉਹ ਸਾਂਝੀਆਂ ਕਰਦੇ ਹਾਂ। ਦੱਸਦੇ ਜਾਈਏ, ਇਸ ਪ੍ਰੋਗਰਾਮ ਦੇ ਵਿੱਚ ਕੋਈ ਵੀ ਡਾਕਟਰ ਨਹੀਂ ਹੁੰਦਾ। ਇਸ ਪ੍ਰੋਗਰਾਮ ਦੇ ਵਿੱਚ ਘਰੇਲੂ ਨੁਸਖੇ, ਹੋਮ ਰੈਮਡੀਜ਼ ਹੀ ਜਿਹੜੀਆਂ ਉਹ ਸਾਂਝੀਆਂ ਕੀਤੀਆਂ ਜਾਂਦੀਆਂ ਆ। ਸਿਹਤ ਸੰਭਾਲ ਦੇ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਦੇ ਵਿੱਚ ਸਾਡਾ ਸਹਿਯੋਗ ਕਰਦੇ ਨੇ ਬੀਸਲਾ ਪਰਿਵਾਰ, ਤਜਿੰਦਰ ਸਿੰਘ ਗਿੱਲ ਬੇਕਰਸਫੀਲਡ, ਪਰਵਿੰਦਰ ਸਿੰਘ ਧਾਲੀਵਾਲ ਬਲਵੰਤ ਮੰਗਟ ਓਹਾਇਓ, ਸੰਤ ਸਿੰਘ ਤੇ ਦੇਪਾ ਕਰਨੈਲ ਸਿੰਘ ਰੰਧਾਵਾ ਟਰਲੌਕ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ ਦਰਸ਼ਨ ਕੌਰ ਗਿੱਲ ਯੂਬਾ ਸਿਟੀ, ਬਲਜੀਤ ਸਿੰਘ ਹਰਦੀਪ ਕੌਰ ਧੁੰਸੀ ਸੈਕਰਾਮੈਂਟੋ, ਕਿਰਨ ਕਮਲ ਜਸਵਿੰਦਰ ਕੌਰ ਸੈਕਰਾਮੈਂਟੋ, ਕੁਲਵੰਤ ਸਿੰਘ ਨਾਵਿੰਦਰ ਕੌਰ ਡਬਲਿਨ, ਜੁਝਾਰ ਸਿੰਘ ਸੁਰਿੰਦਰ ਕੌਰ ਗਿੱਲ ਐਲਗਰੋ, ਮੂਸ਼ੀਆਣਾ ਪਰਿਵਾਰ ਯੂਨੀਅਨ ਸਿਟੀ, ਹਰਜੀਤ ਸਿੰਘ ਲੈਥਰੋਪ, ਸੁਰਿੰਦਰਜੀਤ ਕੌਰ ਸੈਂਟਾ ਕਲਾਰਾ, ਸਨਰੀਤ ਕੌਰ ਸ਼ੇਰਗਿੱਲ ਬੇਕਰਸਫੀਲਡ, ਗੁਰਮੀਤ ਸਿੰਘ ਸੁਰਜੀਤ ਕੌਰ ਝੱਲੀ ਐਸਕਲੌਨ। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਅਤੇ ਆਓ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਜੁੜ ਚੁੱਕੇ ਨੇ ਆਪਣੇ ਨਾਲ ਜਗਵੀਰ ਸਿੰਘ ਜੀ। ਜਗਵੀਰ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ। ਪਹਿਲਾਂ ਬੱਚੇ ਨੂੰ ਕਹਿੰਦੇ ਸੀਗੇ ਖੰਘ ਖੁੰਘ ਜੀ ਰਹਿੰਦੀ ਹੈਗੀ, ਉਹ ਅਤੀਸ ਪਾਊਡਰ ਯੂਜ਼ ਕਰਦੇ ਨੇ। ਅਤੀਸ, ਉਹਦਾ ਜੇ 5-4 ਸਾਲ ਦਾ, 5 ਸਾਲ ਤੋਂ ਉੱਪਰ ਹੈਗਾ ਬੱਚਾ, ਤਾਂ 1 ਚਮਚੇ ਦੀ ਉਹਨੂੰ ਚਾਹ ਜੀ ਬਣਾ ਕੇ ਪਿਲਾ ਦਿਓ। ਨਹੀਂ ਤਾਂ ਛੋਟਾ ਤਾਂ ਭਾਵੇਂ 1 ਚੁਟਕੀ ਜੀ ਪਾ ਕੇ ਆਪਣੇ ਚਾਹ ਜੀ ਬਣਾ ਕੇ ਪਿਲਾ ਦਿਓ ਉਹਨੂੰ, ਕਾੜਾ ਜਿਹਾ ਬਣਾ ਕੇ। ਫਿਰ ਉਹਦੇ ਰਾਈ ਦੇ ਤੇਲ ਦੀ ਮਾਲਿਸ਼ ਕਰ ਸਕਦੇ ਹਾਂ ਉਹਦੀ ਛਾਤੀ ਦੇ ਉੱਤੇ, ਜਾਂ ਥੋੜ੍ਹਾ ਜਿਹਾ ਅਦਰਕ ਦਾ ਰਸ ਲੈ ਕੇ ਸ਼ਹਿਦ ਮਿਕਸ ਕਰਕੇ ਉਹ ਚਟਾ ਸਕਦੇ ਹਾਂ ਬੱਚੇ ਨੂੰ। ਜੇ ਉਹਨੂੰ ਠੰਡ ਠੁੰਡ ਜਿਹੀ ਲੱਗਦੀ ਰਹਿੰਦੀ ਆ ਆਲ ਦਾ ਟਾਈਮ, ਜਾਂ ਨਜ਼ਲਾ ਜਿਸ ਤਰ੍ਹਾਂ ਹੁੰਦਾ ਆ ਕੋਈ, ਉਹਦੇ ਕਰਕੇ ਖੰਘ ਖੁੰਘ ਜਿਹੀ ਆਉਂਦੀ ਹੈ, ਤਾਂ ਉਹਨੇ ਮੱਛੀ ਦੇ ਤੇਲ ਦੀਆਂ 10 ਕੁ ਬੂੰਦਾਂ ਉਹਨੇ ਦੁੱਧ ਪਾ ਕੇ ਉਹਨੂੰ ਪਿਲਾ ਦੇ ਕਰੇ ਨਿਆਣੇ ਨੂੰ। ਜਾਂ ਫਿਰ ਇਹਦੇ ਵਿੱਚੋਂ ਜੇ ਠੰਡ ਠੁੰਡ ਜਿਹੀ ਲੱਗੀ ਵੀ ਆ ਉਹਨੂੰ, ਤਾਂ 5-7 ਸੌਗੀ ਦੇ ਦਾਣੇ ਅਤੇ 1 ਲੌਂਗ ਪਾਣੀ ਉਬਾਲ ਕੇ ਉਹ ਪਿਲਾ ਦਿਓ। ਨਹੀਂ ਤਾਂ ਫਿਰ ਤੁਸੀਂ ਅਨਾਰ ਦੇ ਰਸ ਦੇ ਵਿੱਚੋਂ 2-3 ਚਮਚੇ ਅਨਾਰ ਦਾ ਰਸ ਲੈ ਲੈਣਾ, 1 ਚਮਚਾ ਵਿੱਚੋਂ ਸ਼ਹਿਦ ਪਾ ਦੇਣਾ, ਉਹਦੇ ਵਿੱਚੋਂ ਥੋੜ੍ਹੀ ਜਿਹੀ ਸ਼ੱਕਰ ਪਾ ਕੇ ਮਿਲਾ ਕੇ ਤੁਸੀਂ ਉਹ ਚਟਾ ਸਕਦੇ ਹੈਗੇ। ਫਿਰ ਅੱਧਾ ਚਮਚਾ ਬਾਏ ਬਡਿੰਗ ਦਾ ਅਤੇ ਸ਼ਹਿਦ ਮਿਕਸ ਕਰਕੇ ਉਹ ਚਟਾ ਸਕਦੇ ਹੈਗੇ। ਇਹ ਤੁਸੀਂ ਐਵੇਂ ਫਿਰ ਦੁੱਧ ਦੇ ਵਿੱਚ ਵੀ ਥੋੜ੍ਹੀ ਜਿਹੀ ਹਲਦੀ ਉਬਾਲ ਕੇ ਉਹ ਪਿਲਾ ਦਿਓ, ਉਹ ਵੀ ਠੀਕ ਰਹੂਗੀ। ਇਹ ਕਰਕੇ ਦੇਖ ਲਓ। ਜੇ ਹਟਦੀ ਉਹਨੇ ਹੈ ਕਾਫੀ ਟਾਈਮ ਹੋ ਗਿਆ ਉਹਨੂੰ, ਤਾਂ ਤੁਸੀਂ ਆਪਣੇ ਸੀਤਾ ਫਲਾਦੀ ਚੂਰਨ, ਇਹ ਬਹੁਤ ਵਧੀਆ ਰਹਿੰਦਾ ਜੀ, ਜਿਹਨਾਂ ਨੂੰ ਦਵਾ ਦੁਆ ਹੁੰਦਾ, ਖੰਘ ਹੋਈ ਵੀ ਹੁੰਦੀ ਹੈ, ਸਾਰਾ ਠੀਕ ਕਰ ਦਿੰਦਾ ਹੈ। ਸੀਤਾ ਫਲਾਦੀ ਚੂਰਨ ਲੈ ਲੈਣਾ ਤੁਸੀਂ, 5-6 ਚਮਚੇ ਕੰਚ ਦੀ ਸ਼ੀਸ਼ੀ ਮਾ ਪਾ ਦਿਓ ਕਿਸੇ ਮਾ। ਉਹਦੇ ਵਿੱਚ ਤੁਸੀਂ ਉਨਾ ਕੁ ਬਦਾਮ ਰੋਗਨ ਪਾਉਣਾ ਹੈਗਾ ਜਿੰਨਾ ਕੁ ਗਿੱਲਾ ਜਿਹਾ ਹੋ ਜਾਵੇ। ਉਹਨੂੰ ਐਂ ਚੰਗੀ ਤਰ੍ਹਾਂ ਮਿਕਸ ਕਰਕੇ ਐਂ ਗਿੱਲਾ ਜਿਹਾ ਕਰ ਲਓ ਉਹਨੂੰ। ਅਤੇ ਫਿਰ ਸ਼ਹਿਦ ਪਾਉਣਾ, ਜਿਸ ਤਰ੍ਹਾਂ ਜਾਮ ਜੇ ਮੰਗਣਾ, ਸ਼ਹਿਦ ਉਨਾ ਕੁ ਪਾਉਣਾ ਜਿੰਨਾ ਜਾਮ ਜੇ ਮੰਗਣਾ ਹੋ ਜਾਵੇ। ਉਹ 1 ਚਮਚਾ ਤੁਸੀਂ ਚਟਾਦੇ ਕਰੋ ਬੱਚੇ ਨੂੰ। ਜਿੰਨੀ ਮਰਜ਼ੀ ਉਹਦੀ ਪੁਰਾਣੀ ਤੇ ਪੁਰਾਣੀ ਖੰਘ ਹੈ, ਕੋਈ ਹੋਰ ਹੈ, ਦਵੇਂ ਵਾਲੇ ਵੀ ਯੂਜ਼ ਕਰ ਸਕਦੇ ਹੈਗੇ। ਬਹੁਤ ਵਧੀਆ ਚੀਜ਼ ਰਹੂਗੀ ਜੀ ਇਹ ਤੁਸੀਂ ਯੂਜ਼ ਕਰ ਸਕਦੇ ਹੋ। ਜਿਹੜੇ ਕਹਿੰਦੇ ਤੇ ਦਿਲ ਧੜਕਦਾ ਹੈਗਾ ਬਾਹਲਾ ਤੇਜ਼, ਉਹ ਤਾਂ ਤੁਸੀਂ ਅਨਾਰ ਦੇ ਦਰਖਤ ਦੇ ਤੁਹਾਨੂੰ 3-4 ਪੱਤੇ ਹੀ ਹੈ, ਉਹੀ ਪਾਣੀ ਉਬਾਲ ਕੇ ਪੀਣ ਲੱਗ ਜਾਓ ਸਵੇਰ ਸਾਂਝ। ਇਹਦੇ ਨਾਲ ਦਿਲ ਦੀ ਧੜਕਣ ਠੀਕ ਹੋ ਜਾਊਗੀ। ਜਾਂ ਫਿਰ ਪਪੀਤਾ ਜਿਹੜਾ ਹੁੰਦਾ, ਉਹਦੇ ਵਿੱਚ ਪਪੀਤਾ ਜਿੰਨਾ ਖਾਣਾ ਤੁਸੀਂ ਕੌਲੀ 'ਚ, ਉਹਦੇ ਵਿੱਚ 2 ਲੌਂਗ ਪੀ ਕੇ ਉਹ ਪਾ ਕੇ ਉੱਪਰੋਂ ਖਾ ਲਓ ਤੁਸੀਂ। ਫਿਰ ਸੁੱਕਾ ਧਨੀਆ 1 ਚਮਚਾ, ਮਿਸ਼ਰੀ 1 ਚਮਚਾ, ਇਹ ਮਿਕਸ ਕਰਕੇ ਇਹ ਖਾਣ ਲੱਗ ਜਾਓ। ਐਪਲ ਦਾ ਮੁਰੱਬਾ ਤੁਸੀਂ ਲਾ ਜਾਓ ਖਾਣ, ਉਹਦੇ ਨਾਲ ਠੀਕ ਹੋ ਜਾਂਦੀ ਹੈ। ਫਿਰ ਗਾਜਰ ਦੀ ਖੀਰ ਬਣਾ ਕੇ ਤੁਸੀਂ ਉਹਨੇ ਖਾ ਸਕਦੇ ਹੈਗੇ, ਗਾਜਰ, ਇਹ ਵੀ ਠੀਕ ਰਹੂਗੀ ਤੁਹਾਨੂੰ। ਨਹੀਂ ਤਾਂ 1 ਚਮਚਾ ਆਲਾ ਪਾਊਡਰ, 1 ਚਮਚਾ ਮਿਸ਼ਰੀ, ਇਹ ਬਣਾ ਕੇ ਖਾ ਸਕਦੇ ਹੈਗੇ। ਨਹੀਂ ਤਾਂ 2 ਕੇਲੇ ਹੀ ਤੁਸੀਂ ਆਪਣੇ, ਜੇ ਤੁਹਾਨੂੰ ਫੀਲ ਹੁੰਦਾ ਵੀ ਸਾਰੇ ਦਿਲ ਮਾ ਦਰਦ ਜਿਹਾ ਹੁੰਦਾ ਆ, ਭਾਰੀਪਨ ਜਿਹਾ, ਚੋਭ ਜਿਹੀ ਮਹਿਸੂਸ ਹੁੰਦੀ ਹੈ, ਤਾਂ ਤੁਸੀਂ 2 ਕੇਲੇ 2 ਚਮਚੇ ਸ਼ਹਿਦ ਦੇ ਮਿਲਾ ਕੇ ਉਹ ਖਾ ਲਓ, ਇਹ ਫਰਕ ਪੈ ਜਾਂਦਾ। ਫਿਰ 1 ਚਮਚਾ ਅਜਵਾਇਣ, ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਇਹਦੇ ਨਾਲ ਫਿਰ ਤੁਸੀਂ ਲੈ ਸਕਦੇ ਹੈਗੇ ਬ੍ਰਹਮੀ 20 ਗ੍ਰਾਮ ਲੈਣੀ ਹੈਗੀ, ਬ੍ਰਹਮੀ ਪਾਊਡਰ ਤ੍ਰਿਫਲਾ 60 ਗ੍ਰਾਮ ਅਤੇ 5 ਗ੍ਰਾਮ ਕਾਲੀ ਮਿਰਚਾਂ, ਇਹ ਮਿਕਸ ਕਰਕੇ ਰੱਖ ਲਓ। ਅਤੇ 1 ਚਮਚਾ ਤੁਸੀਂ ਸਵੇਰ ਨੂੰ 1 ਚਮਚਾ ਇਹ ਖਾ ਲਿਆ ਕਰੋ। ਦਿਲ ਦੀ ਧੜਕਣ ਵਾਸਤੇ ਬਹੁਤ ਵਧੀਆ ਚੀਜ਼ ਰਹੂਗੀ ਇਹ। ਫਿਰ ਛੋਟੀ ਇਲਾਇਚੀ ਉਹ ਤੁਸੀਂ
ਪਾਣੀ में उबाल के ये ਤੁਸੀਂ ਆਪਣੇ ਪੀ ਸਕਦੇ ਹੈਗੇ। ਇਹ ਕਰਕੇ ਦੇਖ ਲਓ। ਜਿਹੜੇ ਤੁਸੀਂ ਐਸਿਡੀ ਵਾਸਤੇ ਕਹਿੰਦੇ ਐਸਿਡ ਬਣਦਾ ਹੈਗਾ ਉਹ ਤੁਸੀਂ ਲੈ ਸਕਦੇ ਹੈਗੇ। ਇਹਦੇ ਵਿੱਚ ਇਹ ਨਿੰਬ ਦੀਆਂ ਨੰਬੋਲੀਆਂ ਹੁੰਦੀਆਂ ਜੀ, ਉਹ ਤੁਸੀਂ 5-7 ਨੰਬੋਲੀਆਂ ਰੋਜ਼ ਖਾਣ ਲੱਗ ਜਾਓ। ਇੱਥੇ ਸੁੱਕੀਆਂ ਮਿਲ ਜਾਂਦੀਆਂ ਮੇਰਾ ਖਿਆਲ ਹੈ, ਉਹ ਤੁਸੀਂ ਲੈ ਸਕਦੇ ਐਸਿਡਿਟੀ ਵਾਸਤੇ। ਫਿਰ ਤ੍ਰਿਫਲਾ ਪਾਊਡਰ 1 ਚਮਚਾ ਮੂਲੀ ਦੇ ਪੱਤਿਆਂ ਦੇ ਜੂਸ ਨਾਲ ਤੁਸੀਂ ਪੀਣਾ ਹੈਗਾ ਜੀ। ਫਿਰ ਅਨਾਰ ਦਾ ਰਸ ਅਤੇ ਪੱਤ ਗੋਭੀ ਦਾ ਰਸ, ਗਾਜਰ ਦਾ ਰਸ, ਇਹ ਮਿਕਸ ਕਰਕੇ ਬਰਾਬਰ ਜਿੰਨਾ ਤੁਸੀਂ ਪੀਣਾ ਉਹ ਤੁਸੀਂ ਪੀ ਸਕਦੇ ਹੈਗੇ। ਇਹਦੇ ਵਿੱਚੋਂ ਸੰਤਰੇ ਦੇ ਰਸ ਦੇ ਵਿੱਚ ਤੁਸੀਂ ਆਪਣੇ ਭੁੰਨਿਆ ਵਾ ਜੀਰਾ ਅਤੇ ਸੇਂਦਾ ਲੂਣ ਅਤੇ ਥੋੜ੍ਹੀ ਜਿਹੀ ਹਿੰਗ ਜਿਹੜੀ ਇਹ ਮਿਲਾ ਕੇ ਤੁਸੀਂ ਆਪਣੇ ਪੀ ਸਕਦੇ ਹੈਗੇ। ਜਿਹਦੇ ਨਾਲ ਫਿਰ ਤੁਸੀਂ ਆਪਣੇ ਰੋਟੀ ਖਾਣੇ ਦੇ ਬਾਅਦ ਤੁਸੀਂ ਗੁੜ ਥੋੜ੍ਹਾ ਜਿਹਾ ਖਾ ਲਿਆ ਕਰੋ। ਕਾਲੀ ਹਰੜਾਂ ਦਾ ਚੂਰਨ ਤੁਸੀਂ ਆਪਣੇ ਅੱਧਾ ਚਮਚਾ ਇਹ ਅਤੇ ਗੁੜ ਵਿੱਚ ਮਿਲਾ ਕੇ ਤੁਸੀਂ ਖਾ ਸਕਦੇ ਹੈਗੇ ਰੋਟੀ ਖਾਣੇ ਤੋਂ ਬਾਅਦ। ਜਾਂ ਫਿਰ ਤੁਸੀਂ ਆਪਣੇ ਔਲੇ ਦਾ ਜੂਸ ਜਿੰਨਾ 5-6 ਚਮਚੇ ਤੁਸੀਂ ਔਲੇ ਦਾ ਜੂਸ ਅਤੇ ਥੋੜ੍ਹੀ ਮਿਸ਼ਰੀ ਮਿਲਾ ਕੇ ਪਾਣੀ ਪਾ ਕੇ ਤੁਸੀਂ ਉਹ ਪੀ ਸਕਦੇ ਹੈਗੇ। ਨਹੀਂ ਇੱਕ ਬਣਿਆ ਬਣਾਇਆ ਚੂਰਨ ਆਉਂਦਾ ਹੈਗਾ, ਅਬ ਪੀਤੀ ਕਰ ਚੂਰਨ ਕਹਿੰਦੇ ਜੀ ਉਹਨੂੰ, ਅਬ ਪੀਤੀ ਕਰ ਚੂਰਨ। ਇਹ ਚਮਚਾ ਤੁਸੀਂ ਇੱਕ ਨਾਰੀਅਲ ਦੇ ਪਾਣੀ ਨਾਲ ਇਹ ਤੁਸੀਂ ਆਪਣੇ ਲੈਣਾ ਹੈਗਾ। ਅਤੇ ਤੁਸੀਂ ਆਪਣੇ ਇਹਦੇ ਵਿੱਚੋਂ ਕਰ ਸਕਦੇ ਹੈਗੇ ਜਿਹੜਾ ਪੇਠਾ ਹੁੰਦਾ ਜੀ, ਆਪਣੇ ਪੇਠੇ ਦੀ ਮਠਿਆਈ ਉਹ ਖਾ ਸਕਦੇ ਹਾਂ ਰੋਟੀ ਦੇ ਬਾਅਦ। 2 ਡਲੀਆਂ ਉਹ ਖਾ ਲਈਆਂ। ਨਹੀਂ ਤਾਂ ਪੇਠਾ ਜਿਹੜਾ ਪੇਠੇ ਦੀ ਮਠਿਆਈ ਵਾਲਾ ਹੁੰਦਾ, ਜੇ ਤੁਸੀਂ ਉਹਦਾ ਜਿਸ ਤਰ੍ਹਾਂ ਖਰਬੂਜੇ ਵਾਂਗਰਾ ਚੀਜ਼ ਲੈਣਾ, ਬੀਜ ਬੂਜੇ ਅਤੇ ਗੁੱਦਾ ਗੱਦਾ ਜਿਹਾ ਕੱਢ ਕੇ, ਜਿਸ ਤਰ੍ਹਾਂ ਆਪਣੇ ਖਰਬੂਜੇ ਦੀ ਫਾੜੀਆਂ ਬਣਾਉਂਦੇ ਉਸ ਤਰ੍ਹਾਂ ਫਾੜੀਆਂ ਬਣਾ ਕੇ 1 ਗਲਾਸ ਤੁਸੀਂ ਸਵੇਰ ਨੂੰ ਪੀਣ ਲੱਗ ਜਾਓ ਉਹਦਾ ਜੂਸ ਦਾ ਕੱਢ ਕੇ। ਇਹਦੇ ਨਾਲ ਪੱਕੀ ਗੱਲ ਹੈ ਜੀ ਆਪਣੇ ਸਾਰੀ ਐਸਿਡਿਟੀ ਖਤਮ ਹੋ ਜਾਂਦੀ ਹੈਗੀ। ਇਹ ਆਪਣੇ ਠੀਕ ਹੋ ਜੂਗੇ ਇਹਦੇ ਨਾਲ। ਜਿਹੜੇ ਲੇਡੀਜ਼ ਕਹਿੰਦੀ ਸੀਗੀ ਉਹਨੇ ਵੀ ਗਿੱਟੇ ਦੇ ਨਾ ਉਹਨੇ ਗੋਡੇ ਦੇ ਖੁੱਚ 'ਚ ਉਹਨੇ ਖੱਲੀ ਫੁੱਲਿਆ ਹੈਗਾ ਉਹ, ਜਾਂ ਵੇਰੀ ਕੋਂਜਸਟ ਨਾੜੀਆਂ ਨੀਲੀਆਂ ਹੋ ਜਾਂਦੀਆਂ ਉਹਦੇ ਵਿੱਚ ਤੁਸੀਂ ਲੈਣਾ ਹੈਗਾ 1 ਅੰਡੇ ਦੀ ਸਫੇਦੀ ਲੈਣੀ ਹੈਗੀ ਅਤੇ 1 ਚਮਚਾ ਹਲਦੀ ਦਾ, 2 ਚਮਚੇ ਸੀ ਸਾਲਟ ਅਤੇ 2 ਚਮਚੇ ਰਾਈ ਦਾ ਪਾਊਡਰ। ਇਹ ਮਿਕਸ ਕਰਕੇ ਉਹਦਾ ਲੇਪ ਜਿਹਾ ਬਣਾ ਕੇ ਉਹ ਮਲ ਕੇ ਦੇਖੋ ਜੀ। ਇਹਦੇ ਨਾਲ ਜਿਹੜੀ ਨੀਲੀਆਂ ਨਾੜੀਆਂ ਲੱਤਾਂ 'ਚ ਹੁੰਦੀਆਂ ਉਹ ਮਾਲਿਸ਼ ਕਰੋ, ਉਹਦੇ ਨਾਲ ਵੀ ਠੀਕ ਹੋ ਜਾਂਦਾ ਜੀ। ਬਾਕੀ ਨਹੀਂ ਤਾਂ ਆਪਣੇ ਲਸਣ ਦੇ ਤੇਲ ਦੀ, ਜਾਂ ਲਸਣ 1 ਕੱਪ ਤੇਲ ਦੇ ਵਿੱਚ ਸਰੋਂ ਦਾ ਤੇਲ ਲੈ ਲਓ ਭਾਵੇਂ, ਉਹਦੇ ਵਿੱਚ 1 ਲਸਣ ਦਾ ਗਠਾ ਅਤੇ 1 ਅਜਵਾਇਣ ਦਾ ਚਮਚਾ ਉਹ ਮਿਕਸ ਕਰਕੇ ਤੁਸੀਂ ਉਬਾਲ ਕੇ ਥੋੜ੍ਹਾ ਜਿਹਾ ਜਦ ਲਸਣ ਤੈਰ ਕੇ ਉੱਪਰ ਆ ਜਾਵੇ ਉਹ ਤੇਲ ਦੀ ਵੀ ਮਾਲਿਸ਼ ਕਰ ਸਕਦੇ ਹਾਂ, ਉਹ ਵੀ ਸਾਰਾ ਠੀਕ ਰਹੂਗਾ ਜੀ। ਜਿਹੜੀ ਖੱਲੀ ਪਈ ਵੀ ਹੈ ਉੱਥੇ ਫੁੱਲਿਆ ਜਾਏਗਾ ਉਹਦੇ ਐਂ ਕਰਕੇ ਕਰ ਸਕਦੇ ਹਾਂ ਤੁਸੀਂ। ਜਿਹੜੇ ਕਹਿੰਦੇ ਕੰਨਾਂ ਦੇ ਵਿੱਚ ਆਵਾਜ਼ਾਂ ਆਉਂਦੀਆਂ ਹੈਗੀਆਂ ਉਹ ਆਪਣੇ ਜੇ ਕਾਲੀ ਤੁਲਸੀ ਹੈਗੀ ਤੁਹਾਨੂੰ ਉਹਦਾ ਰਸ ਜਿਹਾ ਕੱਢ ਕੇ 2-2 3-3 ਬੂੰਦਾਂ ਤੁਸੀਂ ਆਪਣੇ ਪਾ ਸਕਦੇ ਹੈਗੇ। 1 ਚਮਚਾ ਨਹੀਂ ਤਾਂ ਪਿਆਜ਼ ਦਾ ਰਸ ਲੈ ਲਓ। 1 ਚਮਚਾ ਵਿੱਚੋਂ ਗੁਲਾਬ ਜਲ, ਰੋਜ਼ ਵਾਟਰ ਉਹ ਪਾ ਕੇ ਮਿਕਸ ਕਰ ਲਓ। 2-2 ਬੂੰਦਾਂ ਤੁਸੀਂ ਉਹ ਪਾ ਸਕਦੇ ਹੈਗੇ। ਨਹੀਂ ਤਾਂ ਅਦਰਕ ਦੇ ਰਸ ਦੇ ਵਿੱਚੋਂ 2 ਚਮਚੇ 1 ਚੁਟਕੀ ਸੇਂਦਾ ਨੂਣ ਪਾ ਕੇ ਉਹ ਤੁਸੀਂ ਆਪਣੇ ਕੰਨ 'ਚ ਪਾ ਸਕਦੇ ਹੈਗੇ। ਨਹੀਂ ਤਾਂ ਸੁੰਢ ਅਤੇ ਗੁੜ ਇਹ ਮਿਲਾ ਕੇ ਤੁਸੀਂ ਖਾ ਲਿਆ ਕਰੋ। ਇਹ ਖਾਣਾ ਹੈਗਾ ਜੀ, ਸੁੰਢ ਅਤੇ ਗੁੜ ਮਿਲਾ ਕੇ ਖਾ ਲਿਆ ਕਰੋ। ਇਹ ਚਮਚਾ ਆਪਣੇ ਲੈ ਲਿਆ ਅਤੇ ਵਿੱਚੋਂ ਚਮਚਾ ਜੇ ਤੁਸੀਂ ਆਪਣੇ ਘੀ ਪਾਉਣਾ ਹੈ ਤਾਂ ਉਹ ਵੀ ਪਾ ਲਓ। ਸੁੰਢ ਦੇ ਵਿੱਚੋਂ ਘੀ ਥੋੜ੍ਹੀ ਭੁੰਨ ਕੇ ਗੁੜ ਪਾ ਕੇ ਥੋੜ੍ਹਾ ਜਿਹਾ ਲੱਡੂ ਜਿਹਾ ਬਣਾ ਕੇ ਉਹ ਤੁਸੀਂ ਆਪਣੇ ਖਾ ਸਕਦੇ ਹੈਗੇ ਇਹਦੇ ਵਿੱਚੋਂ। ਜਾਂ ਫਿਰ ਤੁਸੀਂ ਇਹਦੇ ਵਿੱਚੋਂ ਕਰ ਸਕਦੇ ਹੈਗੇ ਬਸ ਇਹ ਇਲਾਜ ਹੈ ਇਹਦੇ ਦਾ ਜੀ। ਜਿਹੜੀ ਭੋਰੀਆਂ ਕਹਿੰਦੇ ਸੀਗੇ, ਭੋਰੀਆਂ ਹੋਈਆਂ ਵੀ ਅਰੰਡੀ ਦੇ ਤੇਲ ਦੀ ਫੰਬਾ ਜਿਹਾ ਭਰ ਕੇ ਉਹਦੇ ਉੱਤੇ ਬੰਨ ਕੇ ਪੈ ਜੇ ਕਰੋ। ਇਹਦੇ ਨਾਲ ਸਾਰੀ ਭੋਰੀਆਂ ਹਟ ਜਾਂਦੀਆਂ ਅਰੰਡੀ ਦੇ ਤੇਲ 'ਚ। ਜਾਂ ਫਿਰ ਨਹੀਂ ਤਾਂ ਕੁਆਹ ਦਾ ਗੁੱਦਾ, ਪਹਿਲਾਂ ਉਹਨੂੰ ਭੋਰੀ ਨੂੰ ਸਾਫ਼ ਕਰ ਲੈਣਾ ਹੈਗਾ ਚਾਵੇਂ ਜੇ ਨਾਲ ਖੁੱਚ ਕੇ ਜਿਹੜੀ ਰੈੱਡ ਸਕਿਨ ਜਿਹੀ ਹੋਊਗੀ। ਫਿਰ ਉਹਦੇ ਕੁਆਹ ਦਾ ਗੁੱਦਾ ਨਹੀਂ ਤੁਸੀਂ ਉਹਦੇ ਉੱਤੇ ਬੰਨ ਸਕਦੇ ਹੈਗੇ। ਇਹਦੇ ਨਾਲ ਵੀ ਭੋਰੀਆਂ ਥੱਲੇ ਬਹਿ ਜਾਂਦੀਆਂ ਜੀ। ਜਿਹੜੇ ਕਹਿੰਦੇ ਤੇ ਹਿਚਕੀ ਆਉਂਦੀ ਹੈਗੀ ਉਹ ਤੁਸੀਂ ਆਪਣੇ ਤਵੇ ਦੇ ਉੱਤੇ ਮਾਹਾਂ ਦੀ ਦਾਲ ਜਿਹੜੀ ਹੁੰਦੀ ਥੋੜ੍ਹੀ ਉਹ ਸਿੱਟ ਦਿਓ। ਮਾਹਾਂ ਦੀ ਦਾਲ ਜਿਹੜਾ ਉਹਦਾ ਧੂੰਆਂ ਹੋਊਗਾ ਉਹ ਅੰਦਰ ਨੂੰ ਖਿੱਚ ਲਓ, ਉਹਦੇ ਨਾਲ ਹਿਚਕੀ ਥਰੀ ਬੰਦ ਹੋ ਜਾਂਦੀ ਜੀ ਇਹਦੇ ਨਾਲ। ਜਾਂ ਫਿਰ 5-4 ਇਲਾਇਚੀਆਂ ਜੇ ਛੋਟੀਆਂ ਜਿਹੜੀਆਂ ਹੁੰਦੀਆਂ ਉਹ ਪਾਣੀ ਨਾਲ ਉਬਾਲ ਕੇ ਐਂ ਪੀ ਸਕਦੇ ਹੈਗੇ ਤੁਸੀਂ। ਜਾਂ ਫਿਰ ਤੁਸੀਂ ਆਪਣੇ ਲੈ ਸਕਦੇ
ਤੁਲਸੀ ਥੋੜ੍ਹੀ ਜਿਹੀ, ਚਾਹੇ ਤੁਲਸੀ ਦਾ ਰਸ ਲੈ ਲਓ, ਚਮਚਾ ਸ਼ਹਿਦ ਪਾ ਕੇ ਉਹ ਚੱਟ ਲਓ ਤੁਸੀਂ, ਇਹਦੇ ਨਾਲ ਵੀ ਹਟ ਜਾਂਦੀ ਹੈ ਕਿ ਨਹੀਂ ਤਾਂ ਇੱਕ ਕੌਲੀ ਜਿੰਨੇ ਤੁਸੀਂ ਦਹੀਂ ਖਾਣੀ ਆ ਉਹਦੇ ਵਿੱਚ ਥੋੜ੍ਹੀ ਸੁੰਡ ਪਾ ਕੇ ਅਤੇ ਥੋੜ੍ਹੀ ਜਿਹੀ ਆਪਣੀ ਹਿੰਗ ਪਾ ਕੇ ਉਹ ਖਾ ਲਓ, ਇਹ ਵੀ ਠੀਕ ਰਹਿੰਦੀ ਹੈਗੀ। ਜਾਂ ਦਹੀਂ ਦੇ ਵਿੱਚ ਕਲੌਂਜੀ ਪਾ ਕੇ ਤੁਸੀਂ ਖਾ ਸਕਦੇ ਹੈਗੇ। ਅੱਛਾ, ਇਹਦੇ ਵਿੱਚ ਫਿਰ ਤੁਸੀਂ ਲੈ ਸਕਦੇ ਹੈਗੇ ਸੁੰਡ, ਔਲਾ, ਮਗਾਂ, ਇਹ ਬਰਾਬਰ ਲੈਣੀ ਹੈਗੀ। ਅਤੇ ਇੱਕ ਚਮਚਾ ਤੁਸੀਂ ਕੋਸੇ ਪਾਣੀ ਨਾਲ ਆਪਣੇ ਲੈਣਾ ਹੈਗਾ ਜੀ। ਜਾਂ ਫਿਰ ਸੁੰਡ ਅਤੇ ਹਰੜਾ, ਇਹਦੀ ਤੁਸੀਂ ਆਪਣੇ ਚਾਹ ਜੀ ਬਣਾ ਕੇ ਇਹ ਪੀ ਸਕਦੇ ਹੈਗੇ। ਜਾਂ ਫਿਰ ਤੁਸੀਂ ਇੱਕ ਚਮਚਾ ਨਿੰਬੂ ਦਾ ਰਸ, ਇੱਕ ਚਮਚਾ ਸ਼ਹਿਦ, ਇੱਕ ਚੁਟਕੀ ਕਾਲਾ ਨੂਣ, ਇਹ ਤੁਸੀਂ ਆਪਣੇ ਥੋੜ੍ਹੇ ਪਾਣੀ ਨਾਲ ਮਿਕਸ ਕਰਕੇ ਇਹ ਤੁਸੀਂ ਆਪਣੇ ਪੀ ਸਕਦੇ ਹੈਗੇ। ਨਹੀਂ ਤਾਂ ਐਂ ਕਰੋ, ਜੇ ਨਹੀਂ ਕੁਛ ਕਰਨਾ, ਅਦਰਕ ਜਿਹੜਾ ਹੁੰਦਾ ਉਹਨੂੰ ਕੱਟ ਕੇ ਥੋੜ੍ਹਾ ਜਿਹਾ ਇੱਕ ਗੱਠੀ ਜੀ ਮੂੰਹਾਂ ਪਾ ਕੇ ਚੂਸੀ ਚੱਲੋ, ਉਹਦੇ ਨਾਲ ਵੀ ਹਿਜਕੀ ਹਟ ਜਾਂਦੀ ਹੈ ਜੀ। ਜਾਂ ਫਿਰ ਨਹੀਂ ਤਾਂ ਕੰਨਾਂ ਦੇ ਵਿੱਚੋਂ ਉਂਗਲੀਆਂ ਪਾ ਦਿਓ ਅਤੇ ਥੋੜ੍ਹਾ ਜਿਹਾ ਆਪਣੇ ਸਾਹ ਐਨ ਹੋਲਡ ਕਰਕੇ ਰੱਖੋ, ਉਹਦੇ ਨਾਲ ਵੀ ਹਿਜਕੀ ਹਟ ਜਾਂਦੀ ਹੈ। ਜਿਹੜਾ ਕੋਈ ਕਿਸੇ ਕਹਿੰਦੇ ਸੀ ਕਿ ਪੁਰਾਣਾ ਜ਼ਖਮ ਜਿਹਾ ਹੋਇਆ ਵਾ ਹੈਗਾ, ਉਹ ਤੁਸੀਂ ਆਪਣੇ ਹਟਦਾ ਨਹੀਂ ਜਿਹੜਾ ਜ਼ਖਮ, ਨਿੰਬ ਦੇ ਪੱਤੇ ਲੈਣੇ ਹੈਗੇ ਤੁਸੀਂ 25 ਕੁ ਗ੍ਰਾਮ, ਨਿੰਬ ਦੇ ਪੱਤੇ, ਹਾਂਜੀ 25 ਗ੍ਰਾਮ ਦੇ ਨੇ। 1 ਕੱਪ ਤੁਸੀਂ ਲੈਣਾ ਹੈਗਾ ਦੇਸੀ ਘੀ, ਉਹਦੇ ਵਿੱਚੋਂ ਤੁਸੀਂ ਉਹ ਉਬਾਲਣੇ ਹੈਗੇ ਨਿੰਬ ਦੇ ਪੱਤੇ ਪਾ ਕੇ ਹੌਲੀ ਥੋੜ੍ਹੀ ਅੱਗ 'ਤੇ, ਜਦੋਂ ਐਂ ਘੁੱਟ ਜਿਵੇਂ ਪੱਤੇ ਵਿੱਚ ਮੈਂ ਘੁੱਟਦੇ ਅੱਗੇ ਜਿਵੇਂ ਸਾਗ ਘੁੱਟਦੇ ਆਪਾਂ, ਮੱਲਮ ਜੀ ਬਣਾ ਲੈਣੀ ਹੈ। ਮੇਰੇ ਕਹਿਣੇ ਦਾ ਮਤਲਬ ਇਹ ਹੈ, ਉਹ ਮੱਲਮ ਜੀ ਤੁਸੀਂ ਆਪਣੇ ਜ਼ਖਮ 'ਤੇ ਲਗਾਈ ਚੱਲੋ, ਜਿੰਨਾ ਮਰਜ਼ੀ ਪੁਰਾਣਾ ਜ਼ਖਮ ਹੋਵੇ ਹੌਲੀ ਠੀਕ ਹੋ ਜਾਂਦਾ ਜੀ। ਜਿਹੜੇ ਕਹਿੰਦੇ ਸੀ ਪਿਸ਼ਾਬ ਜ਼ਿਆਦਾ ਆਉਂਦਾ ਹੈਗਾ, ਉਹ ਤਾਂ ਤੁਸੀਂ ਆਪਣੇ ਮੇਥੀ ਦੀ ਸਬਜ਼ੀ ਖਾ ਸਕਦੇ ਹੈਗੇ। ਜਾਂ ਫਿਰ ਸ਼ਾਮ ਨੂੰ ਤੁਸੀਂ, ਜੇ ਰਾਤ ਨੂੰ ਤੁਹਾਨੂੰ ਪ੍ਰੋਬਲਮ ਆਵੇ, ਰਾਤ ਨੂੰ ਵਾਰ ਪਿਸ਼ਾਬ ਆਈ ਜਾਂਦਾ, ਤਾਂ ਸ਼ਾਮ ਨੂੰ ਪਾਲਕ ਦੀ ਸਬਜ਼ੀ ਬਣਾ ਕੇ ਖਾ ਲਿਆ ਕਰੋ, ਇਹਦੇ ਨਾਲ ਵੀ ਠੀਕ ਹੋ ਜਾਂਦਾ ਜੀ ਆਪਣੇ। ਜਾਂ ਫਿਰ ਤੁਸੀਂ ਅੰਗੂਰ ਥੋੜ੍ਹੇ ਰੋਜ਼ ਖਾ ਸਕਦੇ ਹੈਗੇ, ਭੁੱਜੇ ਵੇ ਕਾਲੇ ਛੋਲੇ ਤੁਸੀਂ ਉਹ ਖਾ ਸਕਦੇ ਹੈ ਗੁੜ ਦੇ ਨਾਲ, ਇਹ ਤੁਸੀਂ ਲੈ ਸਕਦੇ ਹੈਗੇ। ਫਿਰ ਨਹੀਂ ਤਾਂ ਆਪਣੇ 2 ਪੱਕੇ ਵੇ ਕੇਲੇ ਲੈਣੇ ਹੈਗੇ, 2-3 ਚਮਚੇ ਵਿੱਚ ਮੈਂ ਔਲੇ ਦਾ ਜੂਸ ਪਾ ਲੈਣਾ ਹੈਗਾ, ਅਤੇ ਥੋੜ੍ਹੀ ਉੱਪਰ ਮਿਸ਼ਰੀ ਪਾ ਦੇਣੀ ਹੈਗੀ। ਇਹ ਮਿਲਾ ਕੇ ਤੁਸੀਂ ਆਪਣੇ 5-4 ਵੀਕਾਂ ਖਾਣੀਆਂ ਲਗਾਤਾਰ, ਇਹਦੇ ਨਾਲ ਵੀ ਫਰਕ ਪੈ ਜੂਵੇ ਤੁਹਾਨੂੰ। ਨਹੀਂ ਤਾਂ 5-7 ਕਾਲੀਆਂ ਮਿਰਚਾਂ ਲੈਣੀਆਂ ਹੈਗੀਆਂ, 5-6 ਮਣੱਕੇ ਲੈਣੇ ਹੈਗੇ, 5-6 ਦਾਣੇ ਪਿਸਤਾ, ਇਹਦੇ ਆਪਣੇ ਚਟਨੀ ਬਣਾ ਕੇ ਤੁਸੀਂ ਇਹ ਸਵੇਰ ਸਾਂਝ ਖਾ ਲਿਆ ਕਰੋ, ਇਹਦੇ ਨਾਲ ਵੀ ਆਪਣੇ ਠੀਕ ਹੋ ਜਾਂਦੇ ਜੀ। ਨਹੀਂ ਤਾਂ ਤੁਸੀਂ 1 ਚਮਚਾ ਅਜਵਾਇਣ ਦਾ ਅਤੇ 1 ਚਮਚਾ ਕਾਲੇ ਤਿਲਾਂ ਦਾ ਅਤੇ ਅੱਧਾ ਚਮਚਾ ਅਜਵਾਇਣ ਦਾ, ਇਹ ਬਣਾ ਕੇ ਖਾ ਸਕਦੇ ਹੈਗੇ। ਜੇ ਤੁਹਾਨੂੰ ਆਪਣੇ ਚੰਦਰ ਪ੍ਰਭਾ ਬੱਟੀ, ਇਹ ਤੁਹਾਨੂੰ ਐਮਾਜ਼ੋਨ ਤੋਂ ਮਿਲ ਜੂਗੀ ਜੀ, ਇੱਥੇ ਹੈਗੀ ਆ ਇਹ ਚੰਦਰ ਪ੍ਰਭਾ ਬੱਟੀ, ਸ਼ਾਇਦ ਹੁਣ ਤਾਂ ਆਪਣੀ ਸਟੋਰਾਂ 'ਚ ਬਈ ਆ ਗਿਆ ਹੋਵੇ, ਕਾਫੀ ਚਿਰ ਹੋ ਗਏ, 10 ਦਿਨ, ਚੰਗੀ ਦਵਾਈ ਹੈਗੀ ਜੀ। ਇਹ 2 ਗੋਲੀਆਂ ਤੁਸੀਂ ਸਵੇਰ ਨੂੰ, 2 ਗੋਲੀਆਂ ਸ਼ਾਮ ਨੂੰ ਖਾ ਲਿਆ ਕਰੋ। ਇਹ ਵੀ ਬੈਕਫੀਡ ਆਈ ਸੀਗੀ, ਇਹ ਵੀ ਆਪਣੇ ਠੀਕ ਰੱਖਦੀ ਹੈ ਜੀ ਆਪਣੇ ਪਿਸ਼ਾਬ ਦੀ ਪ੍ਰੋਬਲਮ। ਜਾਂ ਫਿਰ ਤੁਸੀਂ ਆਪਣੇ ਸੁੱਕੇ ਔਲੇ 20-25 ਗ੍ਰਾਮ ਲੈਣੇ ਹੈਗੇ, ਉਹਨੂੰ ਪਾਣੀ ਨਾਲ ਭਿਓ ਕੇ ਰੱਖ ਦੇਣੇ ਹੈ, ਥੋੜ੍ਹੇ ਪਾਣੀ ਪਾ ਕੇ, ਫਿਰ ਉਹਨੂੰ ਮਸਲ ਕੇ ਉਹਦੇ ਵਿੱਚੋਂ ਸ਼ਹਿਦ ਮਿਲਾ ਕੇ ਉਹ ਤੁਸੀਂ ਖਾਣਾ ਹੈਗਾ ਜੀ, ਇਹ ਵੀ ਠੀਕ ਰਹਿੰਦਾ ਹੈਗਾ ਪਿਸ਼ਾਬ ਵਾਸਤੇ। ਜਾਂ ਫਿਰ ਨਹੀਂ ਤਾਂ ਜਵੱਤਰੀ ਜਿਹੜੀ ਹੁੰਦੀ, ਜੈਫਲ ਜਵੱਤਰੀ ਮਸਾਲਿਆਂ ਵਿੱਚ ਪਏ ਹੁੰਦੇ ਜੀ, ਇਹ ਉਹਦਾ ਅੱਧਾ ਚਮਚਾ ਇਹ ਅਤੇ ਅੱਧਾ ਚਮਚਾ ਮਿਸ਼ਰੀ, ਇਹ ਮਿਲਾ ਕੇ ਤੁਸੀਂ ਆਪਣੇ ਲੈ ਸਕਦੇ ਹੈਗੇ। ਜਿਹੜੇ ਕੋਲੈਸਟਰੋਲ ਵਾਸਤੇ ਕਹਿੰਦੇ ਸੀਗੇ, ਇਹ ਤਾਂ ਆਪਣੇ ਸੋਇਆਬੀਨ ਤੇਲ ਦਾ ਆਪਣੇ ਇਹ 1 ਚਮਚਾ ਲੈ ਲਿਆ ਕਰੇ, ਇਹਦੇ ਨਾਲ ਵੀ ਕੋਲੈਸਟਰੋਲ ਘੱਟ ਜਾਂਦਾ। ਪਿਆਜ਼, ਲਸਣ, ਨਿੰਬੂ, ਇਹ ਤੁਸੀਂ ਆਪਣੇ ਜ਼ਿਆਦਾ ਖਾਣ ਲੱਗ ਜਾਓ। ਓਮੇਗਾ 3 ਜਿਹੜੀ ਹੁੰਦੀ ਹੈ ਜੀ, ਕੈਪਸੂਲ ਬਣੇ ਬਣਾਏ ਮਿਲ ਜਾਂਦੇ ਸਟੋਰ 'ਚੋਂ, ਓਮੇਗਾ 3 ਇਹ ਤੁਸੀਂ ਲੈ ਸਕਦੇ ਹੈਗੇ, ਇਹ ਵੀ ਕੋਲੈਸਟਰੋਲ ਵਾਸਤੇ ਠੀਕ ਹੈ। ਫਿਰ ਦਾਲਚੀਨੀ ਅਤੇ ਕਲੌਂਜੀ ਦਾ ਆਪਾਂ ਰੇਟ ਦੱਸਦੇ ਹਾਂ ਆਏ ਵਾਰੀ, ਇਹ ਬਰਾਬਰ ਲੈ ਕੇ ਤੁਸੀਂ ਥੋੜ੍ਹਾ ਜਿਹਾ ਸ਼ਹਿਦ ਪਾ ਕੇ ਮੋਟੀਆਂ ਗੋਲੀਆਂ ਵੱਟ ਲਓ ਇਹਦੀਆਂ ਜੀ, ਜਿਸ ਤਰ੍ਹਾਂ ਮੋਟੀਆਂ ਵੇਦ ਜਿਸ ਤਰ੍ਹਾਂ ਹੁੰਦੀਆਂ, ਉਹ ਆਪਣੇ 1 ਗੋਲੀ ਆਪਣੇ ਲੈ ਲਈ, ਉਹਦੇ ਨਾਲ ਵੀ ਆਪਣੇ ਸਾਰਾ ਕੋਲੈਸਟਰੋਲ ਨੂੰ ਫਰਕ ਪੈ ਜੂਗਾ। ਜੇ ਜ਼ਿਆਦਾ ਹੈਗਾ ਕੋਲੈਸਟਰੋਲ ਤਾਂ 2 ਵੀ ਚੂਸ ਲਓ, ਤਾਂ ਕੋਈ ਵਿਗਾੜ ਨਹੀਂ ਤਾਂ 1 ਗੋਲੀ ਆਪਣੇ ਲੈ ਲਈ। ਜੇ ਤਾਂ 6-7 ਰਹਿੰਦਾ 1 ਗੋਲੀ ਬਥੇਰੀ ਹੈ, ਜੇ ਇੱਧਰ 12-13 ਹੋ ਜਾਂਦਾ ਫਿਰ 2 ਗੋਲੀਆਂ ਲੈਣ ਲੱਗ ਜਾਓ। ਨਹੀਂ ਤਾਂ ਆਪਣੇ ਅਲਸੀ ਲੈਣੀ ਹੈਗੀ, ਉਹਨੂੰ ਆਪਣੇ ਰੋਸਟ ਕਰ ਲੈਣਾ ਹੈਗਾ, ਥੋੜ੍ਹਾ ਜਿਹਾ ਸੇਕ ਜਿਹਾ ਲਵਾ ਲੈਣਾ। 40 ਗ੍ਰਾਮ ਅਲਸੀ ਲੈਣੀ ਹੈਗੀ, ਪੰਪਕਿਨ ਦੇ ਸੀਡ, ਕੱਦੂ ਦੇ ਬੀਜ ਜਿਹੜੇ ਹੁੰਦੇ
ਉਹ 10 ਗ੍ਰਾਮ ਲੈਣੇ ਹੈਗੇ, ਸੂਰਜਮੁਖੀ ਦੇ ਬੀਜ 10 ਗ੍ਰਾਮ ਲੈਣੇ ਹੈਗੇ, ਤੇ ਸੌਂਫ 10 ਗ੍ਰਾਮ ਲੈਣੀ ਹੈਗੀ। ਇਹਨਾਂ ਨੂੰ ਆਪਣੇ ਮਿਕਸ ਕਰਕੇ ਇਹ ਤੁਸੀਂ ਆਪਣੇ ਚਮਚਾ ਖਾ ਲਿਆ ਕਰੋ, ਇਹ ਵੀ ਠੀਕ ਰਹੂਗਾ ਤੁਹਾਨੂੰ। ਜਿਹੜੇ ਕੋਈ ਆਪਣੇ ਲੇਡੀਜ਼ ਜੇ ਪ੍ਰੈਗਨੈਂਟ ਹੈਗੀ ਤਾਂ ਉਹਨੇ ਨਹੀਂ ਇਹ ਦਵਾਈ ਲੈਣੀ ਹੈਗੀ, ਆਮ ਲੈ ਸਕਦੇ ਹੈਗੇ। ਫਿਰ ਅਦਰਕ, ਲਸਣ, ਹਲਦੀ ਦੀ ਚਟਨੀ ਬਣਾ ਕੇ ਤੁਸੀਂ ਖਾ ਸਕਦੇ ਹੈਗੇ। ਅਨਾਰ ਦਾ ਜੂਸ ਪੀ ਸਕਦੇ ਹੈਗੇ। ਕਾਲੇ ਭੁੰਨੇ ਵਿੱਚ ਛੋਲੇ ਤੁਸੀਂ ਖਾ ਸਕਦੇ ਹੈਗੇ। ਫਿਰ ਔਲਾ ਪਾਊਡਰ ਤੁਸੀਂ ਯੂਜ਼ ਲਾ ਜਾਓ, ਔਲਾ ਚਾਹੇ ਜੂਸ ਪੀ ਲਓ, ਚਾਹੇ ਔਲੇ ਦਾ ਪਾਊਡਰ ਦਾ 1 ਚਮਚਾ ਤੁਸੀਂ ਲੈ ਲਓ, ਉਹਦੇ ਨਾਲ ਕੋਲੈਸਟਰੋਲ ਘੱਟ ਜਾਂਦਾ ਹੈਗਾ। ਫਿਰ ਨਹੀਂ ਤਾਂ ਅਰਜਨਾ ਦੇ ਕੈਪਸੂਲ ਮਿਲ ਜਾਂਦੇ ਜੀ ਬਣੇ ਬਣਾਏ ਅਰਜਨਾ, ਉਹ ਤੁਸੀਂ 1 ਸਵੇਰ ਨੂੰ 1 ਸ਼ਾਮ ਨੂੰ ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਅਤੇ ਐਲੋਵੇਰਾ ਦਾ ਜੂਸ ਪੀ ਲਓ, ਇਹ ਵੀ ਕੋਲੈਸਟਰੋਲ ਨੂੰ ਘਟਾ ਦਿੰਦਾ ਹੈਗਾ। ਫਿਰ ਨਹੀਂ ਤਾਂ ਮੇਥੀ ਜਿਹੜੀ ਹੁੰਦੀ ਮੇਥੀ, ਉਹਨੂੰ 1 ਚਮਚੇ ਨੂੰ ਪਾਣੀ ਨਾਲ ਭਿਓ ਕੇ ਰੱਖ ਦਿਓ, ਥੋੜ੍ਹਾ ਜਿਹਾ ਗਰਮ ਕਰਕੇ ਸਵੇਰ ਨੂੰ ਉਹ ਤੁਸੀਂ ਉਹਨੇ ਪੀ ਸਕਦੇ ਹੈਗੇ। ਜਿਹੜੇ ਕਹਿੰਦੇ ਸੀਗੇ ਲੀਵਰ ਵਧਿਆ ਹੋਇਆ ਹੈਗਾ, ਲੀਵਰ ਵਾਸਤੇ ਤਾਂ ਤੁਸੀਂ ਆਪਣੇ 1 ਪਾਣੀ ਦੇ ਗਲਾਸ ਦੇ ਵਿੱਚ ਥੋੜ੍ਹਾ ਜਿਹਾ ਅੱਧਾ ਕੁ ਗਲਾਸ ਪਾਣੀ ਨਾਲ ਲੈ ਲਓ, ਵਿੱਚ 30-40 ਸੌਗੀ ਦੇ ਦਾਣੇ ਉਹ ਭਿਓ ਕੇ ਰੱਖਦੇ ਨੇ। ਸਵੇਰ ਨੂੰ ਉੱਠ ਕੇ ਸੌਗੀ ਖਾ ਲੈਣੀ ਅਤੇ ਉਹ ਪਾਣੀ ਪੀ ਲੈਣਾ ਹੈਗਾ। ਜਾਂ 40-50 ਦਾਣੇ ਲੈ ਲਓ ਤਾਂ ਬਥੇਰੇ ਹੋਣਗੇ। ਇਹ ਸਾਰੇ ਆਪਣੇ ਲੀਵਰ ਵਾਸਤੇ ਵਧੀਆ ਬਹੁਤ ਚੀਜ਼ ਹੈਗੀ ਹੈ। ਜਾਂ ਫਿਰ ਤੁਸੀਂ ਆਪਣੇ ਮੂਲੀ ਦੇ ਪੱਤਿਆਂ ਦਾ ਰਸ ਅਤੇ ਆਪਣੇ ਇਹਦੇ ਪੌਣਾ ਕੁ ਗਲਾਸ ਮੂਲੀ ਦੇ ਪੱਤਿਆਂ ਦਾ ਰਸ ਲੈ ਲੈਣਾ, ਅਤੇ 1/4 ਹਿੱਸਾ ਚੁਕੰਦਰ ਦਾ ਜੂਸ ਅਤੇ 2 ਚਮਚੇ ਅਦਰਕ ਦਾ ਰਸ, ਇਹ ਮਿਲਾ ਕੇ ਤੁਸੀਂ ਆਪਣੇ ਪੀਣ ਲੱਗ ਜਾਓ, ਇਹ ਵੀ ਠੀਕ ਰਹੂਗਾ। ਨਹੀਂ ਤਾਂ ਲੌਕੀ ਦਾ ਜੂਸ ਤੁਸੀਂ ਲੈ ਲਓ, ਅਤੇ ਵਿੱਚੋਂ 2 ਚਮਚੇ ਧਨੀਏ ਦੇ ਰਸ ਪਾ ਦਿਓ, ਅਤੇ ਅੱਧਾ ਚਮਚਾ ਕਾਲਾ ਲੂਣ, ਅਤੇ ਅੱਧਾ ਕੱਪ ਤੁਸੀਂ 1/4 ਕੱਪ ਤੁਸੀਂ ਗਲੋਹ ਦਾ ਰਸ ਜੀ। ਇਹ ਗਲੋਹ ਦਾ ਰਸ ਬੜਿਆ ਬਣਾਇਆ ਸ਼ੀਸ਼ਿਆਂ 'ਚ ਮਿਲ ਜਾਂਦਾ, ਭਾਵੇਂ ਉਹੀ ਆਪਣੇ ਤੁਸੀਂ ਮਿਕਸ ਕਰਕੇ ਪੀ ਲਓ, ਇਹ ਵੀ ਲੀਵਰ ਵਾਸਤੇ ਵਧੀਆ ਚੀਜ਼ ਹੈਗੀ। ਫਿਰ ਨਹੀਂ ਤਾਂ ਪੁਦੀਨੇ ਦੀ ਉਹ ਆਪਣੇ ਚਾਹ ਬਣਾ ਕੇ ਪੀਣ ਲੱਗ ਜਾਓ, ਉਹਦੇ ਵਿੱਚ ਨਿੰਬੂ ਨਿਚੋੜ ਕੇ ਇਹ ਪੀਣ ਲੱਗ ਜਾਓ, ਇਹੀ ਬਹੁਤ ਵਧੀਆ ਚੀਜ਼ ਰਹੂਗੀ ਤੁਹਾਨੂੰ। ਜਾਂ ਫਿਰ ਤੁਸੀਂ ਆਪਣੇ ਗਾਜਰਾਂ ਦਾ ਜੂਸ ਲੈ ਕੇ ਉਹਦੇ ਵਿੱਚ ਨਿੰਬੂ ਨੂੰ ਨਿਚੋੜ ਕੇ ਅਤੇ ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। ਫਿਰ ਦਹੀਂ ਦੇ ਵਿੱਚ ਤੁਸੀਂ ਆਪਣੇ ਹਲਦੀ ਪਾ ਕੇ ਉਹ ਲੈ ਸਕਦੇ ਹੈਗੇ। ਗ੍ਰੇਪ ਫਰੂਟ ਇਹ ਤੁਸੀਂ ਜ਼ਿਆਦਾ ਯੂਜ਼ ਲਾਜ ਕਰਨ, ਇਹ ਵੀ ਠੀਕ ਰਹੂਗਾ ਤੁਹਾਨੂੰ। ਨਹੀਂ ਤਾਂ ਔਲੇ ਦਾ ਜੂਸ ਤੁਸੀਂ ਆਪਣੇ ਲੈ ਕੇ 1 ਔਂਸ ਉਹਦੇ ਵਿੱਚ 1 ਮੱਗ, ਜਿਹੜੀ ਮਗਾਂ ਹੁੰਦੀਆਂ ਉਹ 1 ਮੱਗ ਤੁਸੀਂ ਪੀ ਕੇ ਪਾ ਲੈਣੀ ਹੈਗੀ। ਉਹ ਫਿਰ ਤੁਸੀਂ ਥੋੜ੍ਹਾ ਜਿਹਾ ਪਾਣੀ ਪਾ ਲਓ ਆਪਣੇ ਟੇਸਟ ਦੇ ਮੁਤਾਬਕ, ਉਹ ਤੁਸੀਂ ਪੀਣਾ ਹੈਗਾ ਜੀ। ਇਹ ਵੀ ਆਪਣੇ ਲੀਵਰ ਵਾਸਤੇ ਵਧੀਆ ਚੀਜ਼ ਰਹੂਗੀ ਤੁਹਾਨੂੰ। ਨਹੀਂ ਤਾਂ ਫਿਰ ਇਹਦੇ ਵਿੱਚ ਗਾਜਰਾਂ, ਟਮਾਟਰ, ਅਨਾਰ, ਪਪੀਤਾ, ਮੂਲੀ, ਨਿੰਬੂ, ਹਲਦੀ, ਸਫੇਦ ਪਿਆਜ਼, ਇਹ ਤੁਸੀਂ ਜ਼ਿਆਦਾ ਚੀਜ਼ਾਂ ਯੂਜ਼ ਕਰਨੀਆਂ ਹੈਗੀਆਂ। ਇਹਦੇ ਨਾਲ ਆਪਣੇ ਲੀਵਰ ਸਾਰਾ ਆਪਣੇ ਠੀਕ ਹੋ ਜਾਂਦਾ ਜੀ। ਨਹੀਂ ਤਾਂ 1 ਚਮਚਾ ਤੁਸੀਂ ਰਾਈ ਜਿਹੜੀ ਪੀਸੀ ਵੀ ਹੁੰਦੀ ਹੈ, 1 ਚਮਚਾ ਅਦਰਕ ਦਾ ਰਸ, 1 ਚੁਟਕੀ ਆਪਣੇ ਸੇਂਦਾ ਨੂਣ, ਇਹ ਮਿਲਾ ਕੇ ਵੀ ਤੁਸੀਂ ਆਪਣੇ ਖਾ ਸਕਦੇ ਹੈਗੇ ਇਹਦੇ ਵਿੱਚ। ਨਹੀਂ ਤਾਂ ਥੋੜ੍ਹੀ ਜਿਹੀ ਆਪਣੇ 1 ਚੁਟਕੀ ਤੁਸੀਂ ਆਪਣੇ ਕਲੌਂਜੀ ਦੀ ਲੈਣੀ ਹੈਗੀ। 1 ਕੱਪ ਪਹਿਲਾਂ ਲੈ ਲੈਣਾ ਕੋਸੇ ਪਾਣੀ ਦਾ, ਉਹਦੇ ਵਿੱਚੋਂ ਸ਼ਹਿਦ ਮਿਲਾ ਲੈਣਾ ਹੈਗਾ ਆਪਣੇ ਟੇਸਟ ਦੇ ਮੁਤਾਬਕ। 1 ਕਲੌਂਜੀ ਖਾ ਕੇ ਉੱਪਰੋਂ ਇਹ ਸ਼ਹਿਦ ਵਾਲਾ ਪਾਣੀ ਪੀ ਲੈਣਾ ਹੈਗਾ, ਇਹ ਵੀ ਆਪਣੇ ਠੀਕ ਰਹਿੰਦੀ। ਫਿਰ ਬੈਂਗਣਾ, ਨਹੀਂ ਤਾਂ ਹੋਰ ਕੁਛ ਹੁੰਦਾ, ਬੈਂਗਣ ਜਿਹੜੇ ਹੁੰਦੇ ਜੀ, ਬੈਂਗਣਾ ਇਹਦੇ ਭਾਥਾ ਬਣਾ ਕੇ ਖਾਣ ਲੱਗ ਜਾਓ, ਇਹ ਵੀ ਲੀਵਰ ਵਾਸਤੇ ਵਧੀਆ ਚੀਜ਼ ਹੈ। ਥੋੜ੍ਹਾ ਨੂਣ ਤਾਂ ਰੱਖ ਲਓ, ਭਾਵੇਂ ਮਿਰਚਾਂ ਜਾਂ ਜ਼ਿਆਦਾ ਮਸਾਲੇ ਨਹੀਂ ਇਹਦੇ ਵਿੱਚੋਂ ਪਾਣੇ, ਥੋੜ੍ਹਾ ਜਿਹਾ ਨੂਣ, ਥੋੜ੍ਹੀ ਜਿਹੀ ਕਾਲੀ ਮਿਰਚ ਜੀ ਪਾ ਕੇ ਬੈਂਗਣਾ ਦਾ ਭਾਥਾ ਇਹ ਤੁਸੀਂ ਬਣਾ ਕੇ ਖਾਣ ਲੱਗ ਜਾਓ, ਇਹ ਵੀ ਬਹੁਤ ਵਧੀਆ ਚੀਜ਼ ਰਹਿੰਦੀ ਹੈ ਜੀ। ਨਹੀਂ ਤਾਂ ਇੱਕ ਹੋਰ ਬਹੁਤ ਵਧੀਆ ਚੀਜ਼ ਇਹਦੀ ਬੈਕਫਿਟ ਵੀ ਆਈ ਸੀਗੀ, 10 ਕੁ ਤੁਸੀਂ ਗਿਰੀਆਂ ਬਦਾਮਾਂ ਦੀਆਂ ਲੈ ਲੈਣੀਆਂ, ਰਾਤ ਨੂੰ ਭਿਓ ਕੇ ਰੱਖ ਦੇਣੀਆਂ ਹੈਗੀਆਂ, ਇਹਦੇ ਛਿੱਲਕ ਲਾ ਕੇ। ਨਾਲੇ ਤੁਸੀਂ ਆਪਣੇ ਭਾਵੇਂ 10 ਇਲਾਇਚੀਆਂ ਛੋਟੀਆਂ ਅਤੇ 10 ਬਦਾਮ ਅਤੇ 1 ਚਮਚਾ ਸੌਂਫ ਦਾ, 5-7 ਮਨੱਕੇ, ਇਹ ਰਾਤ ਨੂੰ ਭਿਓ ਕੇ ਰੱਖ ਦਿਓ ਤੁਸੀਂ ਪਾਣੀ 'ਚ। ਸਾਰੀਆਂ ਚੀਜ਼ਾਂ ਬਦਾਮ, ਛੋਟੀਆਂ ਇਲਾਇਚੀਆਂ, ਸੌਂਫ, ਮਨੱਕੇ, ਇਹ ਭਿਓ ਕੇ ਰੱਖ ਦਿਓ। ਸਵੇਰ ਨੂੰ ਉੱਠ ਕੇ ਇਹਨਾਂ ਛਿੱਲਕ ਲਾ ਦਿਓ ਬਦਾਮਾਂ ਦੇ, ਅਤੇ ਮਨੱਕਿਆਂ 'ਚ ਆਪਣੇ ਬੀਜ ਬੂਜ ਕੱਢ ਦਿਓ। ਇਹ ਫਿਰ ਇਹਨਾਂ ਨੂੰ ਥੋੜ੍ਹਾ ਜਿਹਾ ਆਪਣੇ ਪਾਣੀ ਪਾ ਕੇ ਜਾਂ ਦੁੱਧ ਪਾ ਕੇ ਘੋਲ ਲਓ, ਉਹਨੂੰ ਮਿਕਸੀ 'ਚ ਪਾ ਕੇ ਉਹ ਤੁਸੀਂ ਆਪਣੇ ਲੈ ਲਿਆ ਕਰੋ, ਇਹ ਵੀ ਤੁਸੀਂ ਲਓ, ਇਹ ਵੀ ਆਪਣੇ ਲੀਵਰ ਵਾਸਤੇ ਬਹੁਤ ਵਧੀਆ ਚੀਜ਼ ਹੈਗੀ ਜੀ। ਗਲੇ ਦਾ ਕੋਈ ਵਿਗਾੜ ਵਗੂੜ ਨਹੀਂ ਹੈਗਾ ਇਹਦੇ ਵਿੱਚ। ਜਾਂ ਫਿਰ ਤੁਸੀਂ ਆਪਣੇ ਤੁਲਸੀ ਵੀ ਯੂਜ਼ ਕਰ ਸਕਦੇ, ਤੁਲਸੀ ਚਾਹ ਪੀਣ ਲੱਗ ਜਾਓ, ਇਹ ਵੀ ਤੁਹਾਨੂੰ ਠੀਕ ਰਹਿੰਦੀ ਹੈਗੀ। ਜੇ ਤੁਹਾਨੂੰ ਇੱਥੇ ਮਿਲ ਜਾਵੇ ਬੰਸ ਲੋਚਨ ਕਹਿੰਦੇ ਜੀ ਉਹਨੂੰ, ਬੰਸ ਲੋਚਨ,
ਜੇ ਇੱਥੇ ਤੁਹਾਨੂੰ ਮਿਲ ਜਾਵੇ ਤਾਂ ਅੱਧਾ ਚਮਚਾ ਇਹ ਤੇ ਅਨਾਰ ਦੇ ਜੂਸ ਨਾਲ ਲੈਣਾ ਹੈਗਾ, ਇਹ ਵੀ ਠੀਕ ਰਹੂਗਾ ਤੁਹਾਨੂੰ। ਜਿਹੜੇ ਮੋਤੀਆ ਵਾਸਤੇ ਕਹਿੰਦੇ ਮੋਤੀਆ ਆ ਗਿਆ ਹੈਗਾ, ਉਸ ਪਹਿਲਾਂ ਵੀ ਦੱਸਿਆ ਸੀਗਾ, ਇਹ ਤੁਹਾਨੂੰ ਸਫੇਦ ਪਿਆਜ਼ ਦਾ ਰਸ 5 ਗ੍ਰਾਮ, ਔਰਗੈਨਿਕ ਸ਼ਹਿਦ 5 ਗ੍ਰਾਮ ਤੇ ਭੀਮ ਸੈਨੀ ਕਪੂਰ ਜਿਹੜਾ ਹੁੰਦਾ ਜੀ, ਜੇ ਇੱਥੇ ਮਿਲ ਜਾਵੇ ਤੁਹਾਨੂੰ ਭੀਮ ਸੈਨੀ ਕਪੂਰ, ਉਹ 1 ਗ੍ਰਾਮ ਪਾਉਣਾ। ਇਹ ਮਿਕਸ ਕਰਕੇ ਤੁਸੀਂ ਦਵਾਈ ਪਾ ਦਿਓ, 2 ਬੂੰਦਾਂ ਆਪਣੇ ਸਵੇਰ ਸਾਂਝ ਤੁਸੀਂ ਆਪਣੇ ਪਾ ਲਿਆ ਕਰੋ ਜੀ। ਹਾਂਜੀ। ਤ੍ਰਿਫਲਾ ਪਾਊਡਰ ਤੁਸੀਂ ਆਪਣੇ ਪਾਣੀ ਵਿੱਚ ਭਿਓ ਕੇ ਰੱਖ ਦੇਣਾ ਹੈਗਾ 1 ਗਲਾਸ 'ਚ, ਸਵੇਰ ਨੂੰ ਉਤਾਰ ਕੇ ਉਹਦੇ ਆਪਣੇ ਤੁਸੀਂ ਅੱਖਾਂ ਨਾਲ ਧੋਣੀਆਂ ਹੈਗੀਆਂ, ਅੱਖਾਂ ਛਿੱਟੇ ਮਾਰਨੇ ਹੈਗੇ ਉਹਦੇ 'ਚ। ਬਾਕੀ ਤਾਂ ਨਹੀਂ ਤਾਂ ਇਹਦੇ ਵਿੱਚੋਂ ਆਪਣਾ ਪਿਸ਼ਾਬ ਵੀ ਕੰਮ ਕਰਦਾ ਜੀ। ਪਿਸ਼ਾਬ ਤੁਸੀਂ ਆਪਣੇ 1 ਸ਼ੀਸ਼ੀ ਕਰ ਲਓ ਸਵੇਰ ਨੂੰ, ਉਹ ਜਦ ਰੱਖ ਦਿਓ, ਉਹਨੂੰ ਠੰਡਾ ਹੋਣਾ, ਗਰਮ ਨਹੀਂ ਪਾਉਣਾ। ਉਹ ਘੰਟੇ ਕੁ ਬਾਅਦ ਜਾਂ 2 ਘੰਟੇ ਬਾਅਦ ਜਾਂ ਠੰਡਾ ਜਾ ਗਿਆ, ਉਹਦੇ ਵਿੱਚੋਂ 2 ਬੂੰਦਾਂ ਪਾਉਣ ਲੱਗ ਜਾਓ। ਇਹ ਰੋਜ਼ ਦੀ ਰੋਜ਼ ਕੰਮ ਕਰਨਾ, ਐ ਨਹੀਂ ਵੀ ਇੱਕ ਵਾਰੀ ਕਰਕੇ ਤੁਸੀਂ 2 ਵੀਕਾਂ ਉਹੀ ਪਾਈ ਚੱਲੇ ਜੀ। ਇਹ ਤੁਸੀਂ ਉਹਨੇ ਕਰ ਸਕਦੇ ਹੈਗੇ। ਇਹਦੇ ਵਿੱਚ ਮੈਂ ਫਿਰ ਤੁਸੀਂ ਕਰੇਲਾ ਤੇ ਪਰਵਲ, ਮੂਲੀ, ਸ਼ਹਿਦ ਤੇ ਇਹ ਤੁਸੀਂ ਆਪਣੇ ਜ਼ਿਆਦਾ ਖਾਣ ਲੱਗ ਜਾਓ। ਇਹ ਫਿਰ ਇਹਦੇ ਵਿੱਚੋਂ ਤੁਸੀਂ ਲੈ ਸਕਦੇ, ਜੇ ਚਲਾਈ ਹੁੰਦੀ, ਚਲਾਈ ਦਾ ਆਪਾਂ ਸਾਗ ਬਣਾਉਂਦੇ ਹੁੰਦੇ, ਉਹਦਾ ਰਸ ਕੱਢ ਕੇ ਪਾਉਣ ਲੱਗ ਜਾਓ 2 ਬੂੰਦਾਂ, ਉਹ ਵੀ ਆਪਣੇ ਠੀਕ ਰਹਿੰਦਾ ਇਹਦੇ ਵਿੱਚੋਂ ਜੀ। ਫਿਰ ਇਹਦੇ ਵਿੱਚੋਂ ਤੁਸੀਂ ਗਾਜਰਾਂ, ਸੰਤਰਾ, ਇਹ ਜ਼ਿਆਦਾ ਚੀਜ਼ਾਂ ਖਾਓ, ਸੂਰਜਮੁਖੀ ਦੇ ਬੀਜ, ਬਦਾਮ, ਇਹ ਚੀਜ਼ਾਂ ਤੁਸੀਂ ਜ਼ਿਆਦਾ ਖਾ ਸਕਦੇ ਹੈਗੇ। ਜਾਂ ਫਿਰ ਨਹੀਂ ਤਾਂ 1 ਚਮਚਾ ਤੁਸੀਂ ਤੁਲਸੀ ਦਾ ਰਸ ਕੱਢ ਲਓ, ਤੁਲਸੀ ਦੇ ਪੱਤੇ ਆਮ ਲੱਗੀ ਵੀ ਹੁੰਦੀ, ਹੁਣ ਤਾਂ ਇੱਥੇ ਤੁਹਾਡੇ ਕੰਨੀ ਦਾ ਘਰ, ਤੁਲਸੀ ਦੇ ਪੱਤਿਆਂ ਦਾ ਰਸ 1 ਚਮਚਾ, 1 ਚਮਚਾ ਸ਼ਹਿਦ, ਇਹ ਮਿਲਾ ਕੇ ਤੁਸੀਂ 2 ਬੂੰਦਾਂ ਤੁਸੀਂ ਆਪਣੇ ਪਾਉਣ ਲਾ ਜਾਓ। ਗਲੇ ਅੱਖਾਂ ਵਿੱਚ ਕੋਈ ਖੁਰਕ ਖੜਕ ਹੁੰਦੀ ਹੈ ਤਾਂ ਵੀ ਠੀਕ ਹੋ ਜਾਂਦੀ ਇਹਦੇ ਨਾਲ। ਨਹੀਂ ਤਾਂ ਮੂਲੀ ਦਾ ਰਸ ਤੁਸੀਂ 2 ਚਮਚੇ ਲੈਣਾ, 1 ਚਮਚਾ ਤੁਸੀਂ ਨਿੰਬੂ ਦਾ ਰਸ, ਇਹ ਪੁਣ ਲਈ ਹੋਏ ਨੂੰ ਪਹਿਲਾਂ ਕੱਪੜੇ ਜੇ ਵਿੱਚ ਮਲਮਲ ਦੇ ਕੱਪੜੇ ਵਾਨੂੰ ਪੁਣ ਕੇ 2 ਚਮਚੇ ਮੂਲੀ ਦਾ ਰਸ ਤੇ 1 ਚਮਚਾ ਨਿੰਬੂ ਦਾ ਰਸ, ਇਹ ਮਿਲਾ ਕੇ ਤੁਸੀਂ ਆਪਣੇ ਅੱਖਾਂ 'ਚ ਪਾ ਸਕਦੇ ਹੈਗੇ। ਇਹ ਫਿਰ ਤੁਸੀਂ ਨਹੀਂ ਤਾਂ ਆਪਣੇ 4 ਲਸਣ ਦੀਆਂ ਕਲੀਆਂ, ਇਹ ਤੁਸੀਂ ਆਪਣੇ ਚਾਹੇ ਤਾਂ ਦੁੱਧ ਉਬਾਲ ਕੇ ਪੀ ਲਓ, ਚਾਹੇ ਤੁਸੀਂ ਆਪਣੇ ਨਹੀਂ ਤਾਂ ਦੋ ਬਥੇਰੀਆਂ, 2 ਤੇ ਸਟਾਰਟ ਕਰ ਲਓ, 4 ਤਾਂ ਬੜੀਆਂ ਹੋ ਜਾਣਗੀਆਂ। ਇਹ ਤੁਸੀਂ ਆਪਣੇ ਖਾਲੀ ਪੇਟ ਤੁਸੀਂ ਖਾਵੇਂ ਲਸਣ, ਇਹ ਵੀ ਆਪਣੇ ਮੋਤੀ ਨੂੰ ਹਟਾ ਕਰਦਾ ਜੀ ਠੀਕ ਜੀ। ਅੱਗੇ ਚੱਲਦੇ ਹੈਗੇ ਆਪਾਂ, ਜਿਹੜੇ ਮੈਮਰੀ ਕਹਿੰਦੇ ਸੀਗੇ ਵੀ ਯਾਦਦਾਸ਼ਤ ਮੇਰੀ ਘੱਟ ਗਈ, ਉਹ ਆਪਣੇ ਸ਼ੰਖ ਪੁਸ਼ਪੀ ਲੈ ਸਕਦੇ ਹੈਗੇ ਜੀ, ਔਡਰ ਦੇ ਕੇ ਮੰਗਾ ਲਓ, ਨਹੀਂ ਤਾਂ ਆਪਣੇ ਕਈ ਸਟੋਰਾਂ 'ਚ ਪਈ ਵੀ ਹੈਗੀ। 1 ਚਮਚਾ ਤੁਸੀਂ ਉਹਨੇ ਦੁੱਧ ਦੇ ਨਾਲ ਲੈ ਲਓ, ਇਹਦੇ ਨਾਲ ਵੀ ਆਪਣੇ ਠੀਕ ਹੋ ਜਾਂਦੀ ਜੀ ਜਿਹੜੀ ਯਾਦਦਾਸ਼ਤ ਹੈ। ਜਾਂ ਫਿਰ ਤੁਸੀਂ ਆਪਣੇ 5-7 ਬਦਾਮ ਲੈ ਕੇ ਭਿਓ ਕੇ ਰੱਖ ਦਿਓ ਰਾਤ ਨੂੰ, ਤੇ ਇਹਦੇ ਵਿੱਚ ਤੁਸੀਂ ਛਿੱਲਕ ਲਾ ਕੇ ਇਹਨਾਂ ਦੇ ਸਵੇਰ ਨੂੰ ਦੁੱਧ 1 ਕੱਪ ਦੁੱਧ ਜੇ ਦੁੱਧ ਪੀਂਦੇ ਤੁਸੀਂ 3-4 ਕਾਲੀਆਂ ਮਿਰਚਾਂ ਪਾ ਕੇ ਤੇ 10 ਬਦਾਮ ਪਾ ਕੇ ਇਹ ਤੁਸੀਂ ਆਪਣੇ ਪੀ ਲਓ। ਨਹੀਂ ਤਾਂ ਇਹ ਮੂੰਹਾਂ ਪਾ ਕੇ ਬਦਾਮ ਤੇ ਕਾਲੀਆਂ ਮਿਰਚਾਂ ਐਂ ਖਾ ਲਓ, ਦੁੱਧ ਕਰਕੇ, ਇਹਦੇ ਨਾਲ ਵੀ ਫਰਕ ਪੈ ਜੂਗਾ ਜੀ ਤੁਹਾਨੂੰ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਆਪਣੇ ਗਾਜਰਾਂ ਦੀ ਤੁਸੀਂ ਖੀਰ ਬਣਾ ਕੇ ਖਾ ਸਕਦੇ ਆ, ਥੋੜ੍ਹਾ ਜਿਹਾ ਵਿੱਚੋਂ ਦੇਸੀ ਘੀ ਪਾ ਲਈਓ ਉਹਦੇ ਵਿੱਚ, ਉਹ ਵੀ ਠੀਕ ਰਹੂਗਾ ਤੁਹਾਨੂੰ। ਤੇ ਮੂਲੀ ਦਾ ਤੇ ਐਪਲਾਂ ਦਾ ਜੂਸ ਜੀ ਤੇ ਪਿਆਜ਼ ਦਾ, ਇਹ ਬਰਾਬਰ ਲੈਣਾ ਹੈਗਾ ਤੁਸੀਂ ਵੀ 30 ਹਿੱਸਾ ਕਰਕੇ ਵੀ 1 ਗਲਾਸ ਬਣਾ ਲੈਣਾ ਤੁਸੀਂ, ਉਹਨਾਂ ਕੇ ਸਾਰਾ ਮੂਲੀ ਦਾ ਜੂਸ ਹੋਵੇ, ਉਹਨਾਂ ਦੇ ਐਪਲ ਦਾ ਤੇ ਉਹਨਾਂ ਦੇ ਪਿਆਜ਼ ਦਾ ਰਸ ਹੋਵੇ, ਇਹ 3 ਮਿਕਸ ਕਰਕੇ ਉਹਨੇ ਪੀਣੇ ਹੈਗੇ ਜੀ। ਫਿਰ ਨਹੀਂ ਤਾਂ ਤੁਸੀਂ ਇਕੱਲੇ ਸੌਂਫ ਦੀ ਚਾਹ ਬਣਾ ਕੇ ਲਓ ਜੋ ਪੀਣ, ਚਮਚਾ 1.5 ਚਮਚਾ ਸੌਂਫ ਦਾ ਪਾ ਕੇ, ਉਹ ਵੀ ਤੁਹਾਡੀ ਯਾਦਦਾਸ਼ਤ ਨੂੰ ਠੀਕ ਕਰ ਦਿੰਦਾ ਹੈਗਾ। ਫਿਰ ਓਮੇਗਾ 3 ਵੀ ਵਧੀਆ ਰਹਿੰਦਾ ਹੈਗਾ ਇਹਦੇ ਵਿੱਚ, ਉਹ ਤੁਸੀਂ ਲੈ ਸਕਦੇ ਹੈਗੇ। ਬ੍ਰਹਮੀ ਪਾਊਡਰ ਤੁਸੀਂ ਲੈ ਸਕਦੇ ਹੈਗੇ 1 ਚਮਚਾ। ਫਿਰ ਰੋਜ਼ਮੇਰੀ ਦਾ ਤੇਲ ਜਿਹੜਾ ਹੁੰਦਾ ਜੀ, ਉਹ 1 ਚਮਚਾ ਤੁਸੀਂ ਲੈ ਸਕਦੇ ਹੈਗੇ ਇਹਦੇ ਵਿੱਚੋਂ। ਫਿਰ ਗ੍ਰੀਨ ਟੀ ਤੁਸੀਂ ਆਪਣੇ ਜ਼ਿਆਦਾ ਪੀ ਸਕਦੇ ਹੈਗੇ ਇਹਦੇ ਵਿੱਚੋਂ। ਜਾਂ ਫਿਰ ਤੁਸੀਂ ਇੱਕ ਨੁਸਖਾ ਪੂਰਾ ਹੀ ਦੱਸ ਦਿੰਦੇ ਤੁਹਾਨੂੰ, ਇਹਦੇ ਵਿੱਚੋਂ ਛੋਟੀਆਂ ਇਲਾਇਚੀਆਂ ਲੈਣੀਆਂ ਹੈਗੀਆਂ ਤੁਸੀਂ 15 ਗ੍ਰਾਮ, ਬ੍ਰਹਮੀ ਪਾਊਡਰ 100 ਗ੍ਰਾਮ, ਸ਼ੰਖ ਪੁਸ਼ਪੀ 100 ਗ੍ਰਾਮ, ਬਚ ਲੈਣੀ ਹੈਗੀ 60 ਗ੍ਰਾਮ, ਕੂਜਾ ਮਿਸ਼ਰੀ ਲੈਣੀ ਹੈਗੀ 200 ਗ੍ਰਾਮ। ਇਹ ਸਾਰੀਆਂ ਤੁਸੀਂ ਆਪਣੇ ਮਿਕਸ ਕਰਕੇ ਰੱਖ ਲਓ। 1 ਚਮਚਾ ਤੁਸੀਂ ਉਹਨੇ ਦੁੱਧ ਨਾਲ ਲਈ ਚੱਲਿਓ। ਨਹੀਂ ਤਾਂ ਇੱਕ ਬਣਿਆ ਬਣਾਇਆ ਮਿਲ ਜਾਂਦਾ ਹੈਗਾ ਜੀ, ਬ੍ਰਹਮੀ ਘ੍ਰਿਤ ਕਹਿੰਦੇ ਹੈਗੇ ਨਾ, ਬ੍ਰਹਮੀ ਘ੍ਰਿਤ, ਉਹ ਤੁਸੀਂ ਆਪਣੇ 1 ਚਮਚਾ ਹੀ ਬਹੁਤ ਹੈ। 1 ਚਮਚਾ ਤੁਸੀਂ ਦੁੱਧ ਦੇ ਨਾਲ ਲੈਣਾ, ਜਾਮ ਜੇ ਵਰਗਾ ਹੁੰਦਾ ਹੈ ਜਿਸ ਸਾਹਮਣੇ,
ਉਹ ਤੁਸੀਂ ਲੈ ਸਕਦੇ ਹੈਗੇ ਇਹਦੇ ਵਿੱਚ। ਤੇ ਅਨਾਰ ਦਾ ਜੂਸ ਇਹਦੇ ਵਿੱਚੋਂ ਚੰਗਾ ਰਹਿੰਦਾ ਜੀ। ਅਨਾਰ ਦਾ ਜੂਸ ਤੁਸੀਂ ਉਹਨੇ ਪੀ ਲਿਆ ਕਰੋ, ਉਹ ਵੀ ਉਹਨੇ ਵਧੀਆ ਰਹਿੰਦਾ ਹੈਗਾ। ਜਿਹੜੇ ਕਹਿੰਦੇ ਸੀਗੇ ਨੀਂਦ ਨਹੀਂ ਆਉਂਦੀ ਹੈਗੀ, ਉਹ ਤੁਸੀਂ ਅਨਾਰ ਦੇ ਜੂਸ ਦੇ ਵਿੱਚੋਂ ਜੌਂ ਦੇ ਸੱਤੂ ਬਣਾ ਕੇ ਉਹ ਤੁਸੀਂ ਉਹਨੇ ਪੀ ਸਕਦੇ ਹੈਗੇ ਨੀਂਦ ਨੂੰ। ਨਹੀਂ ਤਾਂ ਗਾਜਰਾਂ ਦੇ ਜੂਸ ਦੇ ਵਿੱਚੋਂ ਨਟਮੈਗ ਅੱਧਾ ਚਮਚਾ, ਨਟਮੈਗ ਦਾ ਪਾਊਡਰ ਅੱਧਾ ਚਮਚਾ, ਉਹ ਮਿਲਾ ਕੇ ਪੀ ਸਕਦੇ ਹੈਗੇ ਤੁਸੀਂ। ਜਾਂ ਨਹੀਂ ਆਪਣੇ ਕੁਝ ਕਰਨਾ, ਅੱਧਾ ਚਮਚਾ ਨਟਮੈਗ ਦਾ ਤੁਸੀਂ, ਜੇ ਨਹੀਂ ਦੁੱਧ ਪੀਣਾ ਤਾਂ ਗਾਜਰਾਂ ਜੂਸ ਪੀਣਾ ਤਾਂ ਅੱਧਾ ਚਮਚਾ ਨਟਮੈਗ ਦਾ ਸ਼ਹਿਦ ਦੇ ਵਿੱਚੋਂ ਮਿਲਾ ਕੇ ਸੌਣੇ ਤੋਂ ਪਹਿਲਾਂ ਤੁਸੀਂ ਉਹ ਖਾ ਲਓ। ਫਿਰ ਇਹਦੇ ਵਿੱਚੋਂ ਤੁਸੀਂ ਲੈ ਸਕਦੇ ਹੈਗੇ ਤਰਬੂਜ ਦੇ ਬੀਜ 100 ਗ੍ਰਾਮ, ਖਸਖਸ 100 ਗ੍ਰਾਮ, ਇਹ ਲੈ ਕੇ ਤੁਸੀਂ ਆਪਣੇ ਇੱਕ ਚਮਚਾ। ਜੇ ਨਹੀਂ ਤਰਬੂਜ ਦੇ ਬੀਜ ਮਿਲਦੇ ਤੁਹਾਨੂੰ ਇਕੱਲੇ ਤਾਂ ਅੱਬਲ ਮਿਲ ਜਾਂਦੇ ਆ, ਮੈਂ ਲਿਆਂਦੇ ਸੀਗੇ ਸਟੋਰਾਂ 'ਚ ਵਾਟਰਮੈਲਨ ਸੀਡ, ਉਹ ਤੁਸੀਂ ਆਪਣੇ ਰੋਸਟ ਨਹੀਂ ਹੋਏ ਪਏ ਜਿਹੜੇ ਕੱਚੇ ਹੁੰਦੇ ਉਹ ਲੈਣੇ ਹੈਗੇ। ਉਹ ਇੱਕ ਚਮਚਾ ਸਵੇਰ ਨੂੰ, ਇੱਕ ਚਮਚਾ ਸ਼ਾਮ ਨੂੰ ਖਾ ਸਕਦੇ ਹੈਗੇ। ਫਿਰ ਸਿਓ ਦਾ ਮੁਰੱਬਾ ਖਾ ਕੇ ਤੁਸੀਂ ਆਪਣੇ ਦੁੱਧ ਪੀ ਲਓ। ਜੇ ਬਾਹਲੀ ਤਕਲੀਫ ਹੈ, ਨਹੀਂ ਆਉਂਦੀ ਹੈਗੀ ਨੀਂਦ, ਤਾਂ ਅੱਧਾ ਚਮਚਾ ਬ੍ਰਹਮੀ ਦਾ, ਅੱਧਾ ਚਮਚਾ ਸਰਪਗੰਧਾ ਦਾ, ਇਹ ਹਰੇਕ ਸਟੋਰਾਂ 'ਚ ਪਈ ਹੈਗੀ, ਇਹ ਮਿਕਸ ਕਰਕੇ ਆਪਣੇ ਦੁੱਧ ਨਾਲ ਜਾਂ ਚਾਹ ਨਾਲ ਤੁਸੀਂ ਉਹਨੇ ਲੈ ਸਕਦੇ ਹੈਗੇ। ਫਿਰ ਸ਼ਾਮ ਨੂੰ ਨਹੀਂ ਤਾਂ ਪੁਦੀਨੇ ਦੀ ਚਾਹ ਬਣਾ ਕੇ ਲੱਗ ਜਾਓ ਪੀਣ, ਸ਼ਹਿਦ ਪਾ ਕੇ, ਉਹ ਵੀ ਨੀਂਦ ਲਿਆ ਦਿੰਦਾ ਹੈਗਾ। ਅਤੇ ਅੰਬ ਦਾ ਜੂਸ ਤੁਸੀਂ ਦੁੱਧ ਨਾਲ ਮਿਲਾ ਕੇ ਪੀ ਲਓ, ਆ ਜਿਹੜਾ ਪਿਓਰੇ ਜਿਹਾ ਮਿਲਦਾ ਅੰਬਾਂ ਦਾ, ਉਹ ਜਿੰਨਾ ਕੁ ਪੀਣਾ ਉਹ ਮਿਕਸ ਕਰਕੇ ਤੁਸੀਂ ਉਹਨੇ ਪੀ ਸਕਦੇ ਹੈਗੇ। ਇਹਦੇ ਵਿੱਚੋਂ ਤੁਸੀਂ ਲੈ ਸਕਦੇ ਹੈਗੇ ਨੀਂਦ ਆਉਣ ਵਾਸਤੇ ਖਸਖਸ ਲੈਣੀ ਹੈਗੀ 50 ਗ੍ਰਾਮ, ਬਦਾਮ ਲੈਣੇ ਹੈਗੇ 100 ਗ੍ਰਾਮ, ਕੱਦੂ ਦੇ ਬੀਜ ਲੈਣੇ ਹੈਗੇ 100 ਗ੍ਰਾਮ, ਅਤੇ ਛੁਹਾਰੇ ਲੈਣੇ ਹੈਗੇ 100 ਗ੍ਰਾਮ। ਇਹਨਾਂ ਦੀ ਗਿਟਕਾਂ ਜਿਹੀਆਂ ਕੱਢ ਕੇ ਇਹਨਾਂ ਨੂੰ ਤੁਸੀਂ ਆਪਣੇ ਕੁੱਟ ਲੈਣਾ ਹੈਗਾ, ਸਾਰੀਆਂ ਚੀਜ਼ਾਂ ਨੂੰ ਇੱਕ ਮਿਕਸ ਜਿਹਾ ਕਰਕੇ। ਇੱਕ ਕੱਪ ਆਪਣੇ ਦੁੱਧ ਦਾ ਲੈ ਕੇ ਇੱਕ ਚਮਚਾ ਤੁਸੀਂ ਇਹਦੇ ਵਿੱਚ ਮਤੇ ਲੈਣਾ ਹੈਗਾ ਪਾਊਡਰ ਦਾ ਜਿਹੜਾ ਬਣੂਗਾ, ਉਹ ਤੁਸੀਂ ਪਾ ਕੇ ਉਹਨੂੰ ਉਬਾਲਣਾ ਹੈਗਾ ਹੈ। ਅਤੇ ਇਹਦੇ ਵਿੱਚ ਮੈਂ ਇੱਕ ਚੁਟਕੀ ਤੁਸੀਂ ਆਪਣੇ ਸਿਨਮਨ ਦਾਲਚੀਨੀ ਜਿਹੜੀ ਹੁੰਦੀ ਹੈ ਉਹ ਆਪਣੇ ਲੈ ਸਕਦੇ ਹੈਗੇ ਜੀ। ਇਹ ਪਾ ਕੇ ਤੁਸੀਂ, ਹਾਂ ਇਹ ਪਾ ਕੇ ਤੁਸੀਂ ਆਪਣੇ ਲੈ ਸਕਦੇ ਹੈਗੇ। ਇਹਦੇ ਵਿੱਚੋਂ ਨਹੀਂ ਕੁਝ ਕਰਨਾ, ਬ੍ਰਹਮੀ ਅਤੇ ਅਸ਼ਵਗੰਧਾ ਦੋਏ ਚੀਜ਼ਾਂ ਮਿਕਸ ਕਰਕੇ ਇਹ ਤੁਸੀਂ ਲੈ ਸਕਦੇ ਹੈਗੇ ਇੱਕ ਚਮਚਾ। ਨਹੀਂ ਕਰਨਾ ਤਾਂ ਅਸ਼ਵਗੰਧੇ ਲੈ ਸਕਦੇ ਹੈਗੇ ਇੱਕ ਚਮਚਾ ਸਵੇਰ ਨੂੰ, ਇੱਕ ਚਮਚਾ ਸ਼ਾਮ ਨੂੰ। ਗਾਜਰਾਂ ਦੇ ਜੂਸ ਨਾਲ ਲੈਣੀ ਹੈ ਪਰ ਇਹ ਅਸ਼ਵਗੰਧ, ਇਹ ਵੀ ਨੀਂਦ ਲਿਆਉਣ ਵਾਸਤੇ ਵਧੀਆ ਚੀਜ਼ ਰਹੂਗੀ ਤੁਹਾਨੂੰ। ਜਿਹੜੇ ਅੱਗੇ ਪੁੱਛਦੇ ਸੀਗੇ ਵੀ ਬੱਚਾ ਨਹੀਂ ਹੁੰਦਾ ਹੈਗਾ, ਉਹ ਆਪਣੇ ਤੁਸੀਂ ਕਰਨਾ ਹੈਗਾ ਇੱਕ ਚਮਚਾ ਅਸ਼ਵਗੰਧ ਦਾ ਅਤੇ ਇੱਕ ਚਮਚਾ ਦੇਸੀ ਘੀ ਦਾ। ਦੇਸੀ ਘੀ ਦੇ ਵਿੱਚ ਮੈਂ ਥੋੜ੍ਹੀ ਅਸ਼ਵਗੰਧ ਪਾ ਕੇ, ਬਾਹਲੀ ਨਹੀਂ, ਜਿਸ ਤਰ੍ਹਾਂ ਥੋੜ੍ਹੀ ਫਰਾਈ ਜਿਹੀ ਕਰ ਦੇਣੀ ਹੈ ਉਹਨੂੰ, ਬਾਹਲੀ ਥੋੜ੍ਹੀ ਆਂਚ ਹੋਵੇ ਜਮਾਂ ਤੇ ਮਾੜਾ ਜਿਹਾ, ਜਿਸ ਤਰ੍ਹਾਂ ਘੀ ਪਿੰਗਲ ਗਿਆ, ਇੱਕ ਚਮਚਾ ਅਸ਼ਵਗੰਧ ਦਾ ਪਾ ਦਿਆ, ਬਸ ਜਦੀ ਉਹਦੇ ਵਿੱਚ ਉਹਨੇ ਖਾ ਕੇ ਉੱਪਰੋਂ ਚਾਹੇ ਦੁੱਧ ਪਾ ਦਿਓ ਉਹਦੇ ਵਿੱਚ ਕੱਪ ਤੋਂ, ਇੱਕ ਉਬਾਲਾ ਜਾ ਆ ਕੇ ਬਸ ਪੀ ਲੈਣਾ ਤੁਸੀਂ। ਇਹ ਤੁਸੀਂ ਆਪਣੇ ਮਾਹਵਾਰੀ ਆਉਣੇ ਤੋਂ ਬਾਅਦ ਸਟਾਰਟ ਕਰਨਾ ਹੈਗਾ ਹੈ, ਜਾਂ ਫਿਰ ਤੁਸੀਂ ਲਗਾਤਾਰ ਖਾਣਾ ਹੈ, ਖਾਈਏ ਜਾਣਾ ਹੈਗਾ ਇਹ। ਜੇ ਤੁਹਾਨੂੰ ਆਪਣੇ ਨਹੀਂ ਆਉਂਦੀ 2-3 ਮਹੀਨੇ ਤੁਸੀਂ ਆਪਣੇ ਲਗਾਤਾਰ ਕਰੀ ਚੱਲਣਾ ਹੈਗਾ ਇਹ ਪ੍ਰੋਸੈਸ। ਜਾਂ ਫਿਰ ਤੁਸੀਂ ਆਪਣੇ ਡੇਟ ਆਉਣੇ ਦੇ ਬਾਅਦ ਸ਼ਿਵਲਿੰਗੀ ਦੇ ਬੀਜ ਮਿਲਦੇ ਆ ਜੀ, ਸ਼ਿਵਲਿੰਗੀ ਬੀਜ ਕਹਿੰਦੇ ਉਹਨਾਂ ਨੂੰ, 9 ਦਾਣੇ ਤੁਸੀਂ ਆਪਣੇ ਦੁੱਧ ਦੇ ਵਿੱਚ ਦੁੱਧ ਦੇ ਨਾਲ ਖਾਣੇ ਹੈਗੇ ਡੇਟ ਆਉਣੇ ਤੋਂ ਬਾਅਦ। 8 ਦਿਨ ਖਾਣੇ ਆ, ਫਿਰ ਬੰਦ ਕਰ ਦੇਣੇ ਹੈਗੇ। ਉਸ ਤੋਂ ਬਾਅਦ ਉਸ ਤਰ੍ਹਾਂ ਫਿਰ ਟਰਾਈ ਕਰਦੇ ਰਹਿਣਾ ਹੈਗਾ ਜੀ ਹਰੇਕ ਮਹੀਨੇ। ਇਹ ਤੁਸੀਂ ਆਪਣੇ ਟਰਾਈ ਕਰ ਸਕਦੇ ਹੈਗੇ। ਜਾਂ ਫਿਰ ਤੁਸੀਂ ਆਪਣੇ ਤੁਲਸੀ ਦੇ ਬੀਜ ਲੈ ਸਕਦੇ ਹੈਗੇ, ਇੱਕ ਚਮਚਾ। ਤੁਸੀਂ ਆਪਣੇ ਮਹਿਵਾਰੀ ਸ਼ੁਰੂ ਹੋਵੇ ਤਾਂ ਜਿੰਨੇ ਦਿਨ ਮਹਿਵਾਰੀ ਰਹਿਣੀ ਹੈਗੀ ਉਨੇ ਦਿਨ ਹੀ ਖਾਣੇ ਹੈ ਹਰੇਕ ਵਾਰੀ, ਹਰੇਕ ਮਹੀਨੇ ਜਿਸ ਤਰ੍ਹਾਂ ਦੀ, ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। ਜਿਹੜੇ ਮਹਿਵਾਰੀ ਮੈਂ ਕਹਿੰਦੇ ਸੀ ਖੂਨ ਖਾਨ ਜਾਂ ਬੱਚੇਦਾਨੀ ਜੋ ਖੂਨ ਖਾਨ ਜਾਂ ਚੀਥੜੇ ਨਿਕਲਦੇ, ਉਹ ਆਪਣੇ ਅਸ਼ੋਕਾ ਰਿਸ਼ਟ ਤੁਸੀਂ ਆਪਣੇ ਯੂਜ਼ ਕਰ ਸਕਦੇ ਹੈ। ਅਸ਼ੋਕਾ ਰਿਸ਼ਟ ਤੁਸੀਂ ਆਪਣੇ ਪੀਲੇ ਕਰੋ, ਉਹ ਟਰਾਈ ਕਰਕੇ ਦੇਖ ਲਓ। ਬੱਚੇਦਾਨੀ ਦੀ ਜਿੰਨੀਆਂ ਪ੍ਰੋਬਲਮਾਂ ਆਉਂਦੀਆਂ ਉਹਦੇ ਨਾਲ ਆਪਣੇ ਠੀਕ ਹੋ ਜਾਂਦਾ ਜੀ। ਬਸ ਜੀ ਹੋ ਗਿਆ ਟਾਈਮ ਮੇਰਾ ਖਿਆਲ। ਹਾਂਜੀ, ਸਮਾਂ ਹੋ ਗਿਆ ਜੀ। ਚਲੋ ਜੀ ਠੀਕ ਹੈ ਜੀ। ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਧੰਨਵਾਦ। ਮਿਲਦੇ ਹਾਂ ਅਗਲੀ ਵਾਰੀ। ਸਤਿ ਸ਼੍ਰੀ ਅਕਾਲ ਜੀ। ਸੋ ਇੱਥੇ ਹੀ ਸਾਡੇ ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹਿਣਾ।